ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਸਵੇਰ ਦੇ ਵਿੱਚ ਸਾਡੇ ਨਾਲ, ਜਿਸ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ ਜੀ। ਪ੍ਰੋਗਰਾਮ ਦਾ ਸਮਾਂ ਹੋਇਆ ਜੀ ਅਤੇ ਸਾਡੇ ਨਾਲ ਮਿੰਟੂ ਜੀ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਐਨੂੰ ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪੋਂਸਰਸ ਦਾ ਧੰਨਵਾਦ ਕਰਦੀ ਹੈ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਅਤੇ ਕ੍ਰਿਸ਼ਨ ਧਨੋਠਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮੋਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ, GN ਲੂਬ ਐਂਡ ਟਰੱਕ ਵਾਸ਼ ਆਇਲ ਚੇਂਜ ਵਾਲੇ ਨਿੰਮਾ ਸਹੋਤਾ ਜੀ। ਨਵੇਂ ਪੁਰਾਣੇ ਟਾਇਰਾਂ ਦਾ ਇਹਨਾਂ ਦਾ ਕੰਮ ਹੈ ਜੀ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਅਤੇ ਮਿੰਟੂ ਜੀ, ਸਭ ਤੋਂ ਪਹਿਲਾਂ ਅੱਜ ਦੀ ਖਬਰ ਜਿਹੜੀ ਆ ਰਹੀ ਹੈ ਜੀ, ਰਾਮਦੇਵ ਦੀ ਪਤੰਜਲੀ ਵੀ ਕਰਦੀ ਹੈ ਗੰਗਾ ਨੂੰ ਮੈਲਿਆ। ਅੱਗੇ ਕਹਿੰਦੇ ਸੀਗੇ ਰਾਮ ਤੇਰੀ ਗੰਗਾ ਮੈਲੀ ਹੋ ਗਈ, ਤੇ ਹੁਣ ਕਹਿੰਦੇ ਹੋਣਗੇ ਕਿ ਰਾਮ ਤੇਰੀ ਗੰਗਾ ਰਾਮਦੇਵ ਕੇ ਹੱਥੋਂ ਮੈਲੀ ਹੋ ਗਈ। ਤਾਂ ਇਹ ਜਿਹੜਾ ਰਾਮਦੇਵ ਹੈ, ਵੈਸੇ ਇੱਥੇ ਹੁਣ ਅਜੀਬ ਜਿਹਾ ਵਰਤਾਰਾ ਚੱਲਦਾ ਭਾਰਤ ਦੇ ਵਿੱਚ। ਕੋਈ ਸਮਾਂ ਸੀ ਜਦੋਂ ਲੋਕ ਕਾਰੋਬਾਰਾਂ ਦੇ ਤਿਆਗ ਕਰਕੇ ਜੰਗਲਾਂ ਨੂੰ ਚਲੇ ਜਾਂਦੇ ਸੀ। ਹੁਣ ਜਿਹੜੇ ਸਾਧ ਜੰਗਲਾਂ ਨੂੰ ਜਾਂਦੇ ਸੀ ਪਹਿਲਾਂ, ਉਹ ਜੰਗਲਾਂ 'ਚੋਂ ਤੁਰੇ ਆਉਂਦੇ, ਉਹ ਕਹਿੰਦੇ ਕਿ ਸਿਆਸਤ ਤੇ ਕਾਰੋਬਾਰ ਕਰਨ ਦੀ ਹੁਣ ਰੁੱਤ ਆਈ ਆ। ਤੇ ਰਾਮਦੇਵ ਵੀ ਉਹਨਾਂ ਦੇ ਵਿੱਚੋਂ ਇੱਕ ਆ ਜਿਹੜਾ ਜੰਗਲਾਂ ਦੇ ਡੇਲਿਆਂ 'ਚੋਂ ਨਿਕਲ ਕੇ ਅੱਜ ਸਿਆਸੀ ਸਫਾ 'ਚ, ਅੱਜ ਕਾਰੋਬਾਰੀ ਮੁਕਾਮਾਂ ਦੇ ਵਿੱਚ ਬਹੁਤ ਵੱਡਾ ਨਾਮ ਬਣ ਕੇ ਚਮਕਦਾ ਪਿਆ। ਹੁਣ ਜਿੱਥੋਂ ਤੱਕ ਗੰਗਾ ਦਾ ਸਵਾਲ ਹੈ, ਦੇਖੋ ਭਾਰਤੀ ਜਨਤਾ ਪਾਰਟੀ ਇਹਨੂੰ ਇੱਕ ਭਾਵਨਾਤਮਕ ਮੁੱਦੇ ਦੇ ਤੌਰ ਤੇ ਵਰਤਦੀ ਆਈ ਹੈ ਹਮੇਸ਼ਾ। ਅੱਜ ਹੀ ਇੱਕ ਕੈਗ ਦੀ ਰਿਪੋਰਟ ਹੋਰ ਆਈ ਆ। ਉਸ ਕੈਗ ਦੀ ਰਿਪੋਰਟ 'ਚ ਖੁਲਾਸਾ ਇਹ ਹੋਇਆ ਕਿ 2500 ਕਰੋੜ ਰੁਪਈਆ ਹਾਲੇ ਵੀ ਅਣਵਰਤਿਆ ਪਿਆ। ਵੈਸੇ ਉਹ ਬਹੁਤ ਵੱਡਾ ਬਜਟ ਰੱਖਿਆ ਗਿਆ ਸੀਗਾ ਗੰਗਾ ਦੀ ਸਫਾਈ ਵਾਸਤੇ, ਤਕਰੀਬਨ 22,000 ਕਰੋੜ ਰੁਪਈਏ ਦਾ। ਪਰ ਜਿਹੜਾ ਉਹ ਸਾਲ ਦਰ ਸਾਲ ਸਰਮਾਇਆ ਜਾਰੀ ਹੁੰਦਾ ਉਸ ਪ੍ਰੋਜੈਕਟ ਵਾਸਤੇ, ਤਾਂ ਉਹਨਾਂ ਪ੍ਰੋਜੈਕਟਾਂ ਦੇ ਜਿਹੜੇ ਇਹ 3 ਸਾਲ 4 ਸਾਲ ਬੀਤੇ ਆ, ਉਹਦੇ ਵਿੱਚ 2500 ਕਰੋੜ ਰੁਪਈਆ ਜਿਹੜਾ ਸੈਂਕਸ਼ਨ ਹੋਇਆ ਉਹ ਵਰਤਿਆ ਹੀ ਨਹੀਂ ਗਿਆ। ਇਸ ਤੋਂ ਇਲਾਵਾ ਉਸੇ ਰਿਪੋਰਟ ਦੇ ਦੂਸਰੇ ਪਾਸੇ ਜਿਹੜਾ ਇਹ ਖੁਲਾਸਾ ਹੋਇਆ ਉਹ ਵੀ ਹੈਰਾਨ ਕਰਦਾ ਵਾ। ਉਹਦੇ 'ਚ ਦੇਖੋ, ਇਹ ਜਿਹੜਾ ਰਾਮਦੇਵ ਆ, ਉਹਦੇ ਬਾਰੇ ਕਿਹਾ ਗਿਆ ਕਿ ਇਹਦੀ ਕੰਪਨੀ ਵੀ ਉਸ ਸੂਚੀ ਦੇ ਵਿੱਚ ਲਿਸਟਡ ਆ, ਜਿਸ ਸੂਚੀ 'ਚ ਉਹਨਾਂ ਕੰਪਨੀਆਂ ਦਾ ਨਾਮ ਆ ਜਿਨ੍ਹਾਂ ਦਾ ਗੰਦਮੰਦ ਹੈ ਜਿਹੜਾ ਉਹ ਜਾ ਕੇ ਗੰਗਾ 'ਚ ਡਿੱਗਦਾ। ਵੈਸੇ ਕਾਫੀ ਕੁਛ ਲਿਖਿਆ ਹੋਇਆ ਕੈਗ ਦੀ ਰਿਪੋਰਟ ਦੇ ਵਿੱਚ। ਵੈਸੇ ਉੱਦਾਂ ਅਸੀਂ ਜੇ ਕਹੀਏ ਤਾਂ ਕੈਗ ਹੀ ਇੱਕ ਐਸਾ ਸੰਸਥਾਨ ਬਚਿਆ ਪੂਰੇ ਭਾਰਤ ਦੇ ਵਿੱਚ, ਐਸੀ ਇੱਕ ਪ੍ਰਸ਼ਾਸਨਿਕ ਬੋਡੀ ਬਚੀ ਹੈ ਜਿਹਦੇ ਤੇ ਕੋਈ ਸਵਾਲ ਨਹੀਂ ਕੀਤਾ ਜਾਂਦਾ। ਇਹ ਹਮੇਸ਼ਾ ਕੰਮ ਆਪਣਾ ਬਹੁਤ ਉਚੇਚ ਨਾਲ ਕਰਦੇ ਆ, ਬਹੁਤ ਪਾਰਦਰਸ਼ਤਾ ਨਾਲ ਕਰਦੇ, ਇਮਾਨਦਾਰੀ ਨਾਲ ਕਰਦੇ ਆ, ਔਰ ਕਾਫੀ ਭਰੋਸੇਯੋਗਤਾ ਭਾਰਤ ਦੇ ਵਿੱਚ ਕੈਗ ਦੀ। ਸੋ ਕੈਗ ਦੀ ਜਿਹੜੀ ਇਹ ਰਿਪੋਰਟ ਆ, ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ 180 ਉਦਯੋਗਪਤੀਆਂ ਦਾ ਨਾਮ ਲਿਆ, ਔਰ ਇਸ ਤੋਂ ਇਲਾਵਾ 42 ਯੂਨਿਟਸ ਐਸੇ ਉਹਨਾਂ ਨੇ ਲਿਸਟਡ ਕੀਤੇ ਆ ਜਿਹੜੇ ਸਨਅਤੀ ਯੂਨਿਟਸ ਨੇ। ਉਹਨਾਂ ਨੂੰ ਇਸ ਕਰਕੇ ਲਿਸਟ ਕੀਤਾ, ਕਹਿੰਦੇ ਕਿ ਇਹਨਾਂ ਨੂੰ ਜਦੋਂ ਪਹਿਲਾਂ ਕਿਹਾ ਗਿਆ ਸੀਗਾ, ਗਾਈਡਲਾਈਨ ਜਾਰੀ ਕਰ ਦਿੱਤੀ ਗਈ ਕਿ ਤੁਸੀਂ ਇਸ ਤਰ੍ਹਾਂ ਦਾ ਰਸਾਇਣ ਕੂੜਾ ਕਚਰਾ ਗੰਗਾ 'ਚ ਨਹੀਂ ਸੁੱਟੋਗੇ, ਬਾਵਜੂਦ ਇਸ ਦੇ ਇਹਨਾਂ ਨੇ ਉਸ ਚੀਜ਼ ਦਾ ਅਨੁਪਾਲਨ ਨਹੀਂ ਕੀਤਾ, ਮਤਲਬ ਕਿ ਉਸ ਚੀਜ਼ ਨੂੰ ਮੰਨਿਆ ਨਹੀਂ। ਇਸ ਤੋਂ ਇਲਾਵਾ ਇਹਨਾਂ ਨੇ ਹੋਰ ਇੱਕ ਚੀਜ਼ ਕਹੀ ਹੈ ਕਿ ਹਰਿਦੁਆਰ ਦੇ ਵਿੱਚੋਂ ਜਿਹਨਾਂ 9 ਕੰਪਨੀਆਂ ਨੂੰ ਬੰਦ ਕੀਤਾ ਗਿਆ ਸੀ, ਮਤਲਬ ਕਿ ਜਿਹਨਾਂ ਕੰਪਨੀਆਂ ਨੂੰ ਸੀਲਡ ਹੀ ਕਰ ਦਿੱਤਾ ਗਿਆ ਕਿ ਨਹੀਂ ਤੁਸੀਂ ਕਾਰੋਬਾਰ ਕਰ ਹੀ ਨਹੀਂ ਸਕਦੇ ਕਿਉਂਕਿ ਤੁਸੀਂ ਹਟਦੇ ਨਹੀਂ ਗੰਗਾ 'ਚ ਗੰਦ ਪਾਉਣੋਂ, ਤਾਂ ਉਹਨਾਂ 9 ਕੰਪਨੀਆਂ ਦੇ ਵਿੱਚੋਂ ਵੀ 7 ਕੰਪਨੀਆਂ ਚੱਲੀ ਜਾ ਰਹੀਆਂ। ਇਹ ਇੱਕ ਕਮਾਲ ਦਾ ਤੱਥ ਆ ਕਿ ਜਿਹੜੀਆਂ 9 ਕੰਪਨੀਆਂ ਬੰਦ ਕੀਤੀਆਂ ਗਈਆਂ ਕਿ ਤੁਹਾਡਾ ਕਾਰੋਬਾਰ ਜਿਹੜਾ ਉਹ ਠੱਪ ਕੀਤਾ ਜਾਂਦਾ ਕਿਉਂਕਿ ਤੁਸੀਂ ਹਟਦੇ ਹੀ ਨਹੀਂ। ਸੋ ਉਹਨਾਂ 9 ਕੰਪਨੀਆਂ 'ਚ ਵੀ 7 ਕੰਪਨੀਆਂ ਚੱਲੀ ਜਾ ਰਹੀਆਂ। ਸੋ ਇਹਨਾਂ ਦੇ ਵਿੱਚੋਂ ਹੀ ਇੱਕ ਨਾਮ ਹੈ ਜਿਹੜਾ ਰਾਮਦੇਵ ਦਾ। ਰਾਮਦੇਵ ਹਾਲਾਂਕਿ ਉਹਨਾਂ ਕੰਪਨੀਆਂ ਦੇ ਵਿੱਚ ਤੇ ਨਹੀਂ ਸ਼ਾਮਲ ਜਿਨ੍ਹਾਂ ਨੂੰ ਬੰਦ ਕੀਤਾ ਗਿਆ, ਪਰ ਬਾਵਜੂਦ ਇਸ ਦੇ ਕਿਉਂਕਿ ਰਾਮਦੇਵ ਦਾ ਨਾਂ ਹੈ, ਉਹਨਾਂ ਲੋਕਾਂ ਦੇ ਵਿੱਚ ਜਿਹੜੇ ਉਦਯੋਗਪਤੀਆਂ ਦੀਆਂ ਇਕਾਈਆਂ ਇਸ ਗੰਗਾ ਦੇ ਵਿੱਚ ਗੰਦਮੰਦ ਸੁੱਟਦੀਆਂ। ਸੋ ਇਹ ਬਹੁਤ ਵੱਡਾ ਇੱਕ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਇਹਨਾਂ ਦੀ ਸਾਰੀ ਕਾਰਗੁਜ਼ਾਰੀ ਕਿ ਜਿਹੜੇ ਲੋਕ ਗੰਗਾ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਬਟੋਰਦੇ ਆ। ਕਿਉਂਕਿ ਇੱਕ ਪਾਸੇ ਤੇ ਕਹਿੰਦੇ ਆ ਕਿ ਗੰਗਾ ਨੂੰ ਸਾਫ਼ ਕਰਨਾ ਕਿਉਂਕਿ ਬਹੁਤ ਪਾਵਨ ਪਵਿੱਤਰ ਨਦੀ ਹੈ,
ਦੂਜੇ ਪਾਸੇ ਇਸ ਤਰ੍ਹਾਂ ਇਹਨਾਂ ਦੇ ਆਪਣੇ ਬੰਦੇ ਜਿਹੜੇ ਉਹ ਗੰਗਾ ਨੂੰ ਮਲੀਨ ਕਰੀ ਜਾਂਦੇ। ਵੈਸੇ ਅੱਜ ਇਹਨਾਂ ਦੇ ਇੱਕ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦਾ ਜੀ ਗੰਗਾ ਦੇ ਵਿੱਚ ਅਰਥੀਆਂ ਵੀ ਵਹਾਉਣੀਆਂ ਜਿਹੜੀਆਂ ਬੰਦ ਕਰਨੀਆਂ ਚਾਹੀਦੀਆਂ, ਉਹਦੇ ਤੇ ਵੀ ਰੌਲਾ ਖਾਸਾ ਪਿਆ। ਪਰ ਉਹਦਾ ਜਿਹੜਾ ਰਾਮਦੇਵ ਆ ਇਹਦੇ ਰੌਲੇ ਬਹੁਤ ਜ਼ਿਆਦਾ ਪੈਂਦੇ ਪਏ ਆ। ਕੱਲ ਵੀ ਇਹਨੂੰ ਇੱਕ ਮਾਣਹਾਨੀ ਦਾ ਨੋਟਿਸ ਜਾਰੀ ਹੋਇਆ ਹਾਈ ਕੋਰਟ ਵੱਲੋਂ। ਇਸ ਤੋਂ ਇਲਾਵਾ ਪਿਛਲੇ 6-7 ਮਹੀਨੇ ਪਹਿਲਾਂ ਜੇ ਅਸੀਂ ਦੇਖੀਏ ਤਾਂ ਉਦੋਂ ਵੀ ਮਹਾਰਾਸ਼ਟਰ ਦੇ ਵਿੱਚ ਇਹਦਾ ਰੌਲਾ ਪੈ ਗਿਆ। 230 ਕਿੱਲੇ ਬੇਸ਼ਕੀਮਤੀ ਜ਼ਮੀਨ ਜਿਹੜੀ ਸੀਗੀ ਉਹ ਮਹਾਰਾਸ਼ਟਰ ਸਰਕਾਰ ਨੇ, ਕਿਉਂਕਿ ਉੱਥੇ ਵੀ ਸੰਘੀਆਂ ਦੀ ਸਰਕਾਰ ਚੱਲਦੀ ਆ, ਉਹਨਾਂ ਨੇ ਇਹਨੂੰ ਮਾਰਕੀਟ ਰੇਟ ਤੋਂ 75% ਥੱਲੇ ਰੇਟ ਦੇ ਕੇ ਇਹਨੂੰ ਜ਼ਮੀਨ ਨੂੰ 230 ਕਿੱਲੇ ਦੇ ਦਿੱਤੀ। ਰੌਲੇ ਇਹਦੇ ਬਹੁਤ ਚੱਲਦੇ ਆ ਪਰ ਇਹਨੂੰ ਹੁੰਦਾ ਕੋਈ ਨਹੀਂ, ਹੁੰਦਾ ਕੁਛ ਨਹੀਂ ਹੈ, ਕਿਉਂਕਿ ਇਹ ਇਸ ਸਮੇਂ ਨਰਿੰਦਰ ਮੋਦੀ ਦਾ ਬਹੁਤ ਲਾਗਲਾ, ਨਰਿੰਦਰ ਮੋਦੀ ਦਾ ਕੀ ਪੂਰਾ ਸੰਘ ਦਾ ਹੀ ਇਹ ਚਹੇਤਾ। ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇਹਦੀ ਚੂੜੀ ਕੱਸੀ ਜਾਊਗੀ ਜੇਕਰ ਕੱਲ ਨੂੰ ਕੋਈ ਸੱਤਾ ਦੇ ਵਿੱਚ ਤਬਦੀਲੀ ਹੁੰਦੀ ਹੈ। ਪਰ ਹੁਣ ਤੱਕ ਜਿੰਨੀਆਂ ਵੀ ਇਹਦੀਆਂ ਸ਼ਿਕਾਇਤਾਂ, ਕਿਸੇ ਕਹਾਣੀਆਂ ਸਾਡੇ ਸਾਹਮਣੇ ਆਏ, ਉਹ ਢਕੇ ਗਏ। ਪਰ ਇਸ ਗੰਗਾ ਦੇ ਮਾਮਲੇ 'ਚ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕੀ ਬੋਲਦੇ ਆ ਉਹ ਦੱਸਣਗੇ। ਪਰ ਇਸ ਬੰਦੇ ਨੂੰ, ਖੁਦ ਰਾਮਦੇਵ ਨੂੰ, ਆਪਣੀ ਬੁੱਕਲ ਦੇ ਵਿੱਚ ਝਾਕ ਲੈਣਾ ਚਾਹੀਦਾ, ਕਿਉਂਕਿ ਉਪਦੇਸ਼ ਦਿੰਦਾ ਲੋਕਾਂ ਨੂੰ ਕਿ ਗੰਗਾ ਨੂੰ ਸਾਫ਼ ਕਰਨਾ ਚਾਹੀਦਾ, ਸਾਫ਼ ਕਰਨਾ ਚਾਹੀਦਾ। ਸੋ ਇੱਥੇ ਤਾਂ ਫਿਰ ਉਹ ਗੱਲ ਆ, ਆਪ ਬੀਬੀ ਕੋਕਾਂ ਤੇ ਮੱਤੀ ਦੇ ਲੋਕਾਂ, ਇਹਨਾਂ ਨੂੰ ਲੋਕਾਂ ਨੂੰ ਮੱਤ ਦੇਣ ਤੋਂ ਪਹਿਲਾਂ ਆਪ ਵੀ ਮੱਤ ਲੈ ਲੈਣੀ ਚਾਹੀਦੀ ਆ। ਜੀ ਮਿੰਟੂ ਜੀ, ਚੱਲੀਏ ਆਪਾਂ ਅਗਲੀ ਖਬਰ ਵੱਲ, ਜਿਹੜੀ ਕਿ ਦਿੱਲੀ ਦੀ ਚਰਚਿਤ ਹਨੂਮਾਨ ਮੂਰਤੀ ਦੀ ਹਾਈ ਕੋਰਟ ਨੇ CBI ਨੂੰ ਪੜਤਾਲ ਦਿੱਤੀ। ਦੇਖੋ, ਇਹ ਸਾਡੇ ਭਾਰਤ ਦੀ ਹੁਣ ਅਸੀਂ ਰੰਗੀਨੀਅਤ ਕਹੀਏ ਜਾਂ ਇਹ ਸਾਡੇ ਭਾਰਤ ਦਾ ਇੱਕ ਦੁਖਾਂਤ ਕਹੀਏ ਕਿ ਇੱਥੇ ਭਗਵਾਨ ਦੇ ਨਾਂ ਦੀਆਂ ਵੀ ਲੜਾਈਆਂ ਜਿਹੜੀਆਂ ਉਹ ਅਦਾਲਤੀ ਚੌਖਟਾਂ ਤੱਕ ਪਹੁੰਚ ਜਾਂਦੀਆਂ। ਇਹਨੂੰ ਅਸੀਂ ਹੁਣ ਭਾਰਤ ਦਾ ਇੱਕ ਰੰਗ ਕਹੀਏ ਜਾਂ ਇਹ ਇੱਕ ਐਸਾ ਢੰਗ ਆ ਜਿਹੜਾ ਬਹੁਤ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਅੱਗੇ ਉਲਝਾ ਦਿੰਦਾ। ਇਹ ਪਹਿਲੀ ਦਫਾ ਨਹੀਂ ਹੋਇਆ ਵੈਸੇ ਹਨੂੰਮਾਨ ਦੀ ਮੂਰਤੀ ਦਾ ਮੁੱਦਾ ਜਿਹੜਾ ਉਹ ਕੋਰਟ ਕਚਹਿਰੀ ਜਾਂਚ ਪੜਤਾਲ ਤੱਕ ਪਹੁੰਚਿਆ, ਅਗਰ CBI ਤੱਕ ਚਲੇ ਗਿਆ ਹੋਵੇ। ਉਸ ਤੋਂ ਪਹਿਲਾਂ ਵੀ ਮਾਮਲੇ ਆ ਜਿਹੜੇ ਕੁਛ ਭਾਰਤ ਦੇ ਵਿੱਚ ਐਸੇ ਵਾਪਰੇ ਆ। ਖੈਰ, ਜਿਹੜਾ ਇਹ ਮਾਮਲਾ ਇਹ ਚਰਚਿਤ ਇਸ ਕਰਕੇ ਆ ਕਿਉਂਕਿ ਦਿੱਲੀ ਦੇ ਵਿੱਚ ਨਾ ਜਿਹੜਾ ਕਰੋਲ ਬਾਗ ਆ, ਕਰੋਲ ਬਾਗ ਇਲਾਕੇ 'ਚ 108 ਫੀਟ ਬਜਰੰਗ ਬਲੀ ਦੀ ਉੱਚੀ ਲੱਗੀ ਹੋਈ ਆ ਪ੍ਰਤਿਮਾ, ਕਹਿ ਦਿੰਦੇ ਉਹਨੂੰ, ਆਪਾਂ ਮੂਰਤੀ ਕਹਿ ਦਿੰਦੇ ਹਾਂ। ਸੋ ਉਹ ਜਿਹੜੀ ਮੂਰਤੀ ਆ ਉਹ ਹੈਗੀ ਆ ਨਜਾਇਜ਼ ਕਬਜ਼ੇ ਵਾਲੀ ਥਾਂ ਤੇ। ਹੁਣ ਪਿੱਛੇ ਜੇ ਇਹਨਾਂ ਨੇ ਹੁਕਮ ਦਿੱਤਾ ਸੀਗਾ ਕੋਰਟ ਵਾਲਿਆਂ ਨੇ ਕਿ ਜਿੰਨੇ ਵੀ ਨਜਾਇਜ਼ ਕਬਜ਼ੇ ਉਹ ਸਾਰੇ ਦੇ ਸਾਰੇ ਹਟਾ ਕੇ ਸਾਨੂੰ ਰਿਪੋਰਟ ਦਿਓ। ਤੇ ਉਹ ਜਿਹੜੀਆਂ ਅਥਾਰਟੀਆਂ ਸੀ ਉਹ ਕਹਿੰਦੀਆਂ ਜੀ ਕਿ ਇਹਦੇ 'ਚ ਥੋੜ੍ਹੀ ਅਮੈਂਡਮੈਂਟ ਕਰੋ, ਕਿਉਂਕਿ ਇੱਕ ਥਾਂ ਤੇ ਕਰੋਲ ਬਾਗ ਦੇ ਵਿੱਚ ਜਿੱਥੋਂ ਤੁਸੀਂ ਕਹਿੰਦੇ ਹੋ ਕਿ ਸਾਰੇ ਕਬਜ਼ੇ ਹਟਾ ਕੇ ਸਾਨੂੰ ਰਿਪੋਰਟ ਪੇਸ਼ ਕਰੋ, ਉਹਦੇ ਵਿੱਚ ਤੇ 108 ਫੀਟ ਉੱਚੀ ਹਨੂੰਮਾਨ ਜੀ ਦੀ ਮੂਰਤੀ ਆ। ਤੇ ਜੇ ਅਸੀਂ ਉਹਨੂੰ ਹਟਾਇਆ ਤੇ ਲੋਕ ਸਾਨੂੰ ਪੱਕਾ ਹੀ ਹਟਾ ਦੇਣਗੇ ਇੱਥੋਂ। ਤੇ ਜੇ ਲੋਕਾਂ ਨੇ ਸਾਨੂੰ ਬਖਸ਼ ਦਿੱਤਾ ਤੇ ਉੱਤੇ ਜਿਹੜੇ ਬੈਠੇ ਆ ਕੇਂਦਰ ਦੇ ਵਿੱਚ ਉਹਨਾਂ ਨੇ ਸਾਨੂੰ ਕੁਰਸੀ ਤੋਂ ਹਟਾ ਦੇਣਾ, ਇਹਦਾ ਕੋਈ ਹੱਲ ਕਰਕੇ ਦਿਓ। ਤਾਂ ਉੱਥੋਂ ਫਿਰ ਇਹ ਕੇਸ ਤੁਰਿਆ ਸੀਗਾ। ਹਾਈ ਕੋਰਟ ਨੇ 1-2 ਦਫਾ ਸੁਣਵਾਈਆਂ ਪਹਿਲਾਂ ਵੀ ਕੀਤੀਆਂ ਔਰ ਉਹਨਾਂ ਨੇ ਸੰਕੇਤ ਦਿੱਤਾ ਸੀਗਾ ਕਿ ਦੇਖੋ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਕਰਨਾ ਪਊਗਾ। ਉਹਨਾਂ ਨੇ ਹਾਈ ਕੋਰਟ ਵਾਲਿਆਂ ਨੇ ਪਹਿਲਾ ਸੁਜੈਸ਼ਨ ਇਹ ਦਿੱਤਾ ਸੀਗਾ ਕਿ ਜੇ 에ਅਰ ਲਿਫਟ ਹੁੰਦੀ ਹੈ ਮੂਰਤੀ ਤੇ ਇਹਨੂੰ ਚੁੱਕ ਕੇ ਕਿਸੇ ਹੋਰ ਥਾਂ ਤੇ ਲੈ ਜਾਓ। ਹਾਲਾਂਕਿ ਸਭ ਕੁਛ ਹੋ ਸਕਦਾ। ਇਹਨਾਂ ਨੇ ਜਾ ਕੇ ਕਿਹਾ ਜੀ ਨਹੀਂ, ਏਦਾਂ ਨਹੀਂ ਹੋਣਾ, ਬਹੁਤ ਔਖਾ ਕੰਮ ਹੈ। ਕਿਉਂ ਕਹਿੰਦੇ ਅਮਰੀਕਾ ਦੇ ਵਿੱਚ ਜਾਂ ਹੋਰ ਬਾਹਰਲੇ ਮੁਲਕਾਂ ਦੇ ਵਿੱਚ ਤੇ ਇਮਾਰਤਾਂ ਦੀਆਂ ਇਮਾਰਤਾਂ ਚੁੱਕ ਕੇ ਉਹ ਖੱਗ ਕੇ ਦੂਜੇ ਪਾਸੇ ਲੈ ਜਾਂਦੇ, ਤੁਹਾਡੇ ਕੋਲ ਇਹ ਮੂਰਤੀ ਨਹੀਂ ਲਿਜਾ ਹੁੰਦੀ ਜੀ। ਫਿਰ ਦੂਜੇ ਪਾਸੇ ਹਾਈ ਕੋਰਟ ਨੇ ਇਹ ਵੀ ਗੱਲ ਕਹੀ, ਉਹਨੇ ਆਖਿਆ ਕਿ ਤੁਸੀਂ ਜੇ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਏਗਾ ਕਿ ਹਾਂ ਭਾਈ ਨਜਾਇਜ਼ ਕਬਜ਼ਿਆਂ ਦੇ ਖਿਲਾਫ ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਵਾਕਈ ਸੰਜੀਦਾਰ। ਪਰ ਇਹਨਾਂ ਕੀਤਾ ਕੱਖ ਨਹੀਂ। ਹੋਇਆ ਕਿ ਹਾਈ ਕੋਰਟ ਨੇ ਦੂਸਰੀ ਦਫਾ ਕਿਹਾ ਕਿ ਦੇਖੋ ਜੇ ਤੁਸੀਂ ਕੋਈ ਕੰਨ ਨਹੀਂ ਧਰੋਗੇ ਕਿਸੇ ਗੱਲ ਤੇ ਅਸੀਂ ਇਸ ਮਾਮਲੇ ਦੀ ਸਾਰੀ ਜਾਂਚ ਪੜਤਾਲ ਜਿਹੜੀ ਆ ਉਹ ਕਿਸੇ ਪੜਤਾਲੀ ਏਜੰਸੀ ਤੋਂ ਕਰਵਾ ਸਕਦੇ ਹਾਂ। ਇਹ ਤਾਂ ਵੀ ਨਹੀਂ ਮੰਨੇ। ਹੁਣ ਅੱਜ ਉਹਨਾਂ ਨੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ CBI ਨੂੰ ਦੇ ਦਿੱਤੀ ਹੈ। ਹੁਣ ਕੁਛ ਲੋਕ ਹੈਰਾਨ ਹੋਣਗੇ ਕਿ ਮੁੱਦਾ ਦੇਖੋ ਇੱਕ ਮੂਰਤੀ ਦਾ ਜਾਂ ਮਸਲਾ ਹੈਗਾ ਨਜਾਇਜ਼ ਕਬਜ਼ੇ ਦਾ ਤੇ CBI ਨੇ ਜਾਂਚ ਪੜਤਾਲ ਕਾਹਦੀ ਕਰਨੀ ਹੈ। CBI ਨੂੰ ਜਾਂਚ ਪੜਤਾਲ ਦੇਣ ਲਈ ਜੱਜ ਮਜਬੂਰ ਹੋ ਗਏ ਕਿਉਂਕਿ ਇਹ ਜਾ ਕੇ ਉੱਥੇ ਕੋਈ ਹੱਥ ਹੀ ਨਹੀਂ ਫੜਾਉਂਦੇ ਪਏ। ਇਹ ਨਹੀਂ ਦੱਸਦੇ ਕਿ ਜਦੋਂ ਮੂਰਤੀ ਸਥਾਪਿਤ ਹੋਈ ਉਦੋਂ ਉੱਥੇ ਕਿਹੜੇ ਕਿਹੜੇ ਅਫਸਰ ਤੈਨਾਤ ਸੀਗੇ।
ਕਿਉਂਕਿ ਜਦੋਂ ਇਹ ਸੜਕ ਦੇ ਵਿੱਚ ਮੂਰਤੀ ਲਾਈ ਜਾ ਰਹੀ ਸੀਗੀ ਤਾਂ ਇਹ ਤੇ ਦਿਖਦਾ ਹੋਏਗਾ ਨਾ ਕਿ ਇਹ ਸਰਕਾਰੀ ਜਗ੍ਹਾ ਤੇ ਜਿਹੜੇ ਉੱਥੇ ਪ੍ਰਸ਼ਾਸਨ ਦੇ ਵਿੱਚ ਬੈਠੇ ਅਧਿਕਾਰੀ ਸੀ ਉਹਨਾਂ ਨੂੰ ਵੀ ਤਾਂ ਪਤਾ ਅਸਰ ਲੱਗਦਾ ਹੋਊਗਾ ਕਿ ਫਲਾਂ ਥਾਂ ਤੇ ਆਹ ਜਿਹੜੀ ਮੂਰਤੀ ਸਥਾਪਿਤ ਕੀਤੀ ਜਾ ਰਹੀ ਹੈ। ਸੋ CBI ਹੁਣ ਮਾਮਲਾ ਇਨਵੈਸਟੀਗੇਟ ਕਰੇਗੀ ਔਰ ਉਹਦਾ ਕੇਂਦਰ ਬਿੰਦੂ ਇਹ ਰਹੇਗਾ ਕਿ ਉਸ ਸਮੇਂ ਜ਼ਿੰਮੇਵਾਰ ਅਧਿਕਾਰੀ ਕਿਹੜੇ ਕਿਹੜੇ ਸੀ। ਔਰ ਇਹ ਗੱਲ ਹੈਗੀ ਹੈ ਮੇਰੇ ਖਿਆਲ ਦੇ ਨਾਲ, ਜੇ ਮੈਂ ਭੁੱਲਦਾ ਨਹੀਂ, 1995 ਦੀ। ਸੋ 1995 ਦਾ ਹੁਣ ਰਿਕਾਰਡ ਖੋਲਿਆ ਜਾਊ, ਉੱਥੇ ਕਿਹੜੇ ਕਿਹੜੇ ਬੰਦੇ ਤੈਨਾਤ ਸਨ ਜਿਹੜੇ ਜਾਂ ਤੇ ਵੈਸੇ ਦਿਨੇ ਨਹੀਂ ਸੀ ਦੇਖ ਸਕਦੇ, ਉਹਨਾਂ ਦੀਆਂ ਨਿਗਾਹ ਜਿਹੜੀਆਂ ਸੀਗੀਆਂ ਇਹੋ ਜਿਹੀਆਂ ਸੀ, ਤੇ ਜਾਂ ਜਾਣਬੁੱਝ ਕੇ ਅੰਨੇ ਬਣੇ ਬੈਠੇ ਸੀਗੇ। ਉਹ ਹੁਣ ਪਰਖਣ ਲਈ, ਉਹਨਾਂ ਨੂੰ ਲੱਭਣ ਲਈ ਇਹ ਸਾਰੀ ਜਿਹੜੀ ਜਾਂਚ ਪੜਤਾਲ ਹੋਏਗੀ। ਦੂਜੀ ਚੀਜ਼ ਜਿਹੜੀ ਮੈਂ ਤੁਹਾਨੂੰ ਕਹੀ ਸੀਗੀ ਕਿ ਇੱਥੇ ਕਾਨੂੰਨ ਜਿਹੜਾ ਉਹ ਕਿਸੇ ਨੂੰ ਨਹੀਂ ਬਖਸ਼ਦਾ, ਚਾਹੇ ਕੋਈ ਭਗਵਾਨ ਹੋਵੇ ਚਾਹੇ ਕੋਈ ਆਮ ਇਨਸਾਨ ਹੋਵੇ। ਇੱਥੇ ਹਨੂੰਮਾਨ ਦੇ ਵੈਸੇ ਪਹਿਲੀ ਦਫਾ ਵਾਰੰਟ ਨਹੀਂ ਨਿਕਲਣੇ, ਅੱਗੇ ਵੀ ਨਿਕਲੇ ਹੋਏ ਆ। ਜੇ ਤੁਹਾਨੂੰ ਸ਼ਾਇਦ ਯਾਦ ਹੋਵੇ, ਵੈਸੇ ਉਹ ਇੰਡੀਆ ਦੇ ਵਿੱਚ ਬੜੀ ਮਸ਼ਹੂਰ ਗੱਲ ਹੋਈ ਸੀਗੀ ਕਿ ਇੱਕ ਦਫਾ ਬਿਹਾਰ ਦੇ ਵਿੱਚ ਇੱਕ ਸੜਕ ਦਾ ਰੌਲਾ ਪੈ ਗਿਆ। ਸੜਕ ਦਾ ਰੌਲਾ ਇਉਂ ਪੈ ਗਿਆ ਕਿ ਉੱਥੇ ਇੱਕ ਮੰਦਿਰ ਵਿੱਚ ਆਉਂਦਾ ਸੀ ਉਸ ਸੜਕ ਦੇ, ਤੇ ਕੁਛ ਲੋਕਾਂ ਨੇ ਜਾ ਕੇ ਮਾਫ਼ ਕਰਨਾ ਕੁਛ ਲੋਕਾਂ ਨੇ ਜਾ ਕੇ ਅਦਾਲਤ ਦੇ ਵਿੱਚ ਕਹਿ ਦਿੱਤਾ ਕਿ ਇਹ ਮੰਦਿਰ ਹੈ ਜਿਹੜਾ ਉਹ ਲਾਂਘਾ ਪ੍ਰਭਾਵਿਤ ਕਰਦਾ। ਤੇ ਫਿਰ ਹੋਇਆ ਕੀ ਸੀਗਾ ਕਿ SDM ਨੇ ਇੱਕ ਸੰਮਨ ਜਾਰੀ ਕਰ ਦਿੱਤਾ ਸੀਗਾ ਉਸ ਮੰਦਿਰ ਦੇ ਨਾਂ, ਜਿਸ ਮੰਦਿਰ ਦੇ ਕਰਕੇ ਉੱਥੇ ਆਵਾਜਾਈ ਪ੍ਰਭਾਵਿਤ ਹੁੰਦੀ ਪਈ ਸੀ। ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਮੰਦਿਰ ਸੀ ਉੱਥੇ ਤੇ ਕੋਈ ਹੱਥ ਨਹੀਂ ਹੈਗੇ ਜਿਹਦੇ ਤੇ ਸੰਮਨ ਰੱਖੇ ਜਾਂਦੇ। ਫਿਰ ਜਿਹੜੀ ਉੱਥੇ ਹਨੂੰਮਾਨ ਦੀ ਮੂਰਤੀ ਸੀਗੀ, ਉਸ ਮੂਰਤੀ ਦੇ ਉੱਤੇ ਉਹ ਨੋਟਿਸ ਚਿਪਕਾ ਦਿੱਤਾ ਗਿਆ ਕਿ ਹਨੂੰਮਾਨ ਜੀ ਤੁਹਾਡੀ ਫਲਾਣੀ ਤਰੀਕ ਆ, ਤੁਸੀਂ ਉੱਥੇ ਜਾ ਕੇ ਪੇਸ਼ ਹੋਵੋ। ਵੈਸੇ ਉਹ ਮੁੱਦਾ ਹੀ ਨਹੀਂ, ਇੱਕ ਵਾਰੀ ਇੱਥੇ ਇੱਕ ਸੱਜਣ ਨੇ ਭਗਵਾਨ ਰਾਮ ਦੇ ਖਿਲਾਫ ਵੀ ਮੁਕੱਦਮਾ ਦਰਜ ਕਰਾ ਦਿੱਤਾ ਸੀ। ਸੋ ਇੱਥੇ ਭਗਵਾਨ ਰਾਮ ਜੀ ਵੀ ਬਖਸ਼ੇ ਗਏ ਕਾਨੂੰਨ ਦੇ ਹੱਥੋਂ, ਤੇ ਫਿਰ ਹਨੂੰਮਾਨ ਕਿਹੜੀ ਚੀਜ਼ ਰਹੀ। ਸੋ ਹਨੂੰਮਾਨ ਜੀ ਨੂੰ ਵੀ ਹੁਣ ਕਾਨੂੰਨੀ ਪਚੜਾ ਜਿਹੜਾ ਪੈ ਗਿਆ, ਉਹ ਇਸ ਕਾਨੂੰਨੀ ਪਚੜੇ ਚੋਂ ਕਿੱਦਾਂ ਨਿਕਲਦੇ ਆ। ਵੈਸੇ ਉਹ ਜਿਹੜੇ 2 ਕੇਸ ਸੀਗੇ ਉਹਨਾਂ ਦਾ ਕੀ ਸਟੇਟਸ ਹੈ ਅਜੇ ਤੱਕ ਪਤਾ ਨਹੀਂ ਲੱਗਿਆ, ਪਰ ਇਹ ਹਨੂੰਮਾਨ ਦੀ ਮੂਰਤੀ ਵਾਲਾ ਜਿਹੜਾ ਕੇਸ ਆ ਇਹਦਾ ਸਟੇਟਸ ਇਹ ਹੈ ਕਿ ਜਾਂਚ ਪੜਤਾਲ ਜਿਹੜੀ ਉਹ CBI ਨੂੰ ਦੇ ਦਿੱਤੀ ਗਈ। ਹੁਣ ਅੱਗੇ ਕੀ ਨਿਕਲਦਾ ਦੇਖਦੇ, ਇੰਤਜ਼ਾਰ ਕਰਦੇ ਹਾਂ ਜੀ। ਅਗਲੀ ਖਬਰ ਵੱਲ ਜੇ ਆਪਾਂ ਨਜ਼ਰ ਮਾਰੀਏ ਤਾਂ ਕਹਿੰਦੇ ਭੁਲੇਖੇ ਨਾਲ ਵਪਾਰੀ ਐਂਬੂਲੈਂਸ ਹੀ ਘਰ ਲੈ ਗਿਆ। ਦੇਖੋ ਇਹ ਜਿਹੜਾ ਵਪਾਰੀ ਸੀਗਾ ਨਾ, ਵੈਸੇ ਇਹ ਖਬਰ ਹੈਗੀ ਆ ਦੱਖਣੀ ਰਾਜ ਤਮਿਲਨਾਡੂ ਦੀ, ਚੇਨਈ ਦੀ, ਜਿਹਨੂੰ ਪੁਰਾਣੇ ਸਮੇਂ 'ਚ ਮਦਰਾਸ ਕਿਹਾ ਕਰਦੇ ਸੀਗੇ। ਹੁਣ ਤੇ ਵੈਸੇ ਮਦਰਾਸ ਜਿਹੜਾ ਸ਼ਬਦ ਆ ਉਹ ਬਹੁਤ ਘੱਟ ਪ੍ਰਚਲਨ ਦੇ ਵਿੱਚ ਆ, ਬਹੁਤ ਘੱਟ ਚੱਲਦਾ। ਇਹ ਇੱਕ ਵਪਾਰੀ ਸੱਜਣ ਸੀਗਾ, ਸ਼ਾਮ ਦਾ ਕਿਤੇ ਟਾਈਮ ਸੀ, ਸ਼ਾਮ ਦਾ ਕਿਤੇ ਵਿਖਾ ਸੀ, ਆਪਣੇ ਦੋਸਤ ਨੂੰ ਹਸਪਤਾਲ ਛੱਡਣ ਗਿਆ ਸੀ। ਰਸਤੇ ਦੇ ਵਿੱਚ ਇਹਨਾਂ ਨੇ ਮੂਡ ਕਰਾਰਾ ਕਰ ਲਿਆ, ਪੈਗ ਲਾ ਲਏ, ਪੈਗ ਕਿਤੇ ਪਹਿਲਾਂ ਵੀ ਲੱਗੇ ਸੀ। ਉੱਥੋਂ ਛੱਡ ਕੇ ਜਦੋਂ ਆਪ ਪਰਤਣ ਲੱਗਿਆ ਤੇ ਪਤਾ ਨਹੀਂ, ਹੁਣ ਉਹ ਜਿਵੇਂ ਆਂਦੇ ਦਿਖਾ ਦੀ ਪੀਤੀ 'ਚ ਸਾਰਾ ਪਿੰਡ ਮਿੱਤਰਾਂ ਦਾ ਹੀ ਲੱਗਦਾ, ਇਹਨੂੰ ਉੱਥੇ ਹਸਪਤਾਲ ਸਾਰਾ ਆਪਣਾ ਆਪਣਾ ਹੀ ਲੱਗਣ ਲੱਗ ਪਿਆ। ਇਹਨੇ ਆਪਣੀ ਅਹੁਦੀ ਛੱਡ ਕੇ ਤੇ ਐਂਬੂਲੈਂਸ ਜਿਹੜੀ ਉੱਥੇ ਖਲੋਤੀ ਸੀਗੀ, ਜਿਹੜੀ ਮਰੂਤੀ ਓਮਨੀ ਵੈਨ ਜੀ ਹੁੰਦੀ, ਜਿਹੜੀ ਫਿਲਮਾਂ ਦੇ ਵਿੱਚ ਗੁੰਡੇ ਜੇ ਵਰਤਦੇ ਹੁੰਦੇ ਸੀ ਪਹਿਲੀਆਂ ਪੁਰਾਣੀਆਂ ਫਿਲਮਾਂ 'ਚ, ਤੇ ਉੱਦਾਂ ਦੀ ਉਹ ਵੈਨ ਜਿਹੜੀ ਸੀਗੀ ਐਂਬੂਲੈਂਸ ਬਣਾਈ ਹੋਈ ਸੀਗੀ। ਇਹਨੇ ਉਹਨੂੰ ਚਾਬੀ ਲਾਈ ਕੇ ਘਰ ਲੈ ਗਿਆ। ਜਦੋਂ ਘਰ ਵਾਲਿਆਂ ਨੇ ਦੇਖਿਆ ਕਿ ਇਹ ਕੀ ਲੋੜਾ ਵਜਿਆ, ਇਹ ਲੈ ਕੇ ਆਉਦੀ ਗਿਆ ਸੀ ਲਈ ਇਹ ਐਂਬੂਲੈਂਸ, ਫਿਰ ਤਾਂ ਉਹ ਵੀ ਮਰੂਤੀ ਓਮਨੀ ਵੈਨ, ਚੱਕਰ ਕੀ ਆ। ਫਿਰ ਜਦੋਂ ਉਹਨਾਂ ਨੇ ਪੁੱਛਿਆ, ਵੇਖਿਆ ਹੋ ਸਕਦਾ ਉਹਦੇ ਪਾਣੀ ਵੀ ਮੂੰਹ ਤੇ ਪਾਇਆ ਹੋਵੇ, ਕਿਉਂਕਿ ਲੱਖਾਂ ਰੁਪਈਆਂ ਦੀ ਚੀਜ਼ ਸੀਗੀ ਉਹਦੀ। ਹੁਣ ਬਾਅਦ ਦੇ ਵਿੱਚ ਉਹਨੂੰ ਜਦੋਂ ਸੁਰਤ ਆਈ, ਉਹ ਕਹਿੰਦਾ ਕਿ ਮੈਂ ਤੇ ਹਸਪਤਾਲ ਦੇ ਵਿੱਚੋਂ ਗੱਡੀ ਲਿਆ ਸੀ ਤੇ ਮੈਂ ਤੇ ਇਹਦੇ ਤੇ ਗਾਣੇ ਗਾਉਂਦਾ ਆਇਆ ਵੀ ਸ਼ਾਇਦ ਮੈਂ ਆਪਣੀ ਅਹੁਦੀ ਤੇ ਬੈਠਾ, ਮੈਨੂੰ ਨਹੀਂ ਪਤਾ। ਤੇ ਘਰ ਵਾਲਿਆਂ ਨੇ ਫਿਰ ਫੌਰੀ ਤੌਰ ਤੇ ਡਰਾਈਵਰ ਘੱਲਿਆ ਕਿ ਦੇਖੋ ਕਿਤੇ ਪੁਲਿਸ ਨਾ ਆ ਜੇ ਪਿੱਛੇ, ਇਹ ਹੋਰ ਨਾ ਸਿਆਪਾ ਪਾ ਦੇਵੇ, ਆ ਗੱਡੀ ਜਾ ਕੇ ਉਹਨਾਂ ਹਸਪਤਾਲ ਵਾਲਿਆਂ ਨੂੰ ਜਾ ਕੇ ਦੇ ਦਿਓ। ਉਧਰੋਂ ਉਹਨਾਂ ਨੇ ਪੁਲਿਸ ਸੱਦ ਲਈ। ਉਹ ਕਹਿੰਦੇ ਕਿ ਸਾਡੀ ਤੇ ਕੋਈ ਐਂਬੂਲੈਂਸ ਚੋਰ ਭਜਾ ਕੇ ਲੈ ਗਿਆ। ਤੇ ਉਹ ਕਹਿੰਦੇ ਕਿ ਇੰਨੀ ਵੀ ਚੋਰਾਂ ਦੇ ਵਿੱਚ ਬੇਈਮਾਨੀ ਨਹੀਂ ਆਈ ਕਿ ਉਹ ਐਂਬੂਲੈਂਸਾਂ ਤੇ ਵੀ ਹੱਥ ਫੇਰਨ ਲੱਗ ਪੈਣ। ਇਹ ਚੱਕਰ ਕੀ ਆ। ਉਹ ਹਾਲੇ ਤੁਰਦੇ ਫਿਰਦੇ ਸੀਗੇ ਕਿ ਜਾਂਚ ਕਰਕੇ ਦੇਖੀਏ ਕਿ ਬੰਦਾ ਕੌਣ ਸੀ, CCTV ਕੈਮਰੇ 'ਚ ਕੋਈ ਆਇਆ ਹੋਵੇ, ਕੋਈ ਇੱਧਰੋਂ ਉੱਧਰੋਂ ਕੋਈ ਪਤਾ ਲੱਗ ਸਕੇ। ਤੇ ਜਦ ਨੂੰ ਉਹ ਐਂਬੂਲੈਂਸ ਜਿਹੜੀ ਸੀ ਉਹ ਟੀਂ ਕਰਦੀ ਉੱਥੇ ਪਹੁੰਚ ਗਈ। ਉਹਨਾਂ ਡਰਾਈਵਰ ਨੂੰ ਪੁੱਛਿਆ ਕਿ ਭਾਈ ਤੂੰ ਕਿੱਧਰੋਂ ਲਈ ਫਿਰਦਾ, ਤੇ ਉਹਨੇ ਗੱਲ ਦੱਸੀ। ਉਹਨੇ ਆਖਿਆ ਦੇਖੋ ਜੀ, ਸਾਡੇ ਬਾਬੂ ਜੀ ਦਾ ਖਾਧੀ ਪੀਤੀ 'ਚ ਤੁਹਾਡੀ ਐਂਬੂਲੈਂਸ ਤੇ ਦਿਲ ਆ ਗਿਆ ਸੀ, ਉਹ ਸੈਲਫ ਮਾਰ ਕੇ ਲੈ ਗਏ ਆ। ਤੇ ਉਹ ਇਸ ਸ਼ਹਿਰ ਦੇ ਵਪਾਰੀ ਸੱਜਣ ਆ,
ਉਹਨਾਂ ਦੇ ਵਿੱਚੋਂ ਇੱਕ ਵਪਾਰੀ ਸੀਗੇ ਜਿਹਦੀ ਆਪ ਦੀ ਆਡੀ ਗੱਡੀ ਆ। ਸੋ ਤੁਸੀਂ ਆਪਣੀ ਗੱਡੀ ਸੰਭਾਲੋ ਤੇ ਸਾਡੀ ਗੱਡੀ ਸਾਨੂੰ ਸੰਭਾਲ ਦਿਓ, ਅਸੀਂ ਜਾਈਏ। ਤੇ ਕਹਿੰਦੇ ਕਿ ਇਹ ਤੇ ਗੱਲ ਠੀਕ ਆ ਕਿ ਇਹਦਾ ਦਿਲ ਐਂਬੂਲੈਂਸ ਤੇ ਆ ਗਿਆ, ਜੇ ਕਿਤੇ ਇਹਦਾ ਦਿਲ ਅੰਤਮ ਯਾਤਰਾ ਵੈਨ ਤੇ ਆ ਜਾਂਦਾ ਜਾਂ ਸਟ੍ਰੈਚਰ ਨੂੰ ਸੈਲਫ ਮਾਰ ਲੈਂਦਾ, ਦਿਲ ਦਾ ਕੀ ਹੈ, ਦਿਲ ਤੇ ਗੱਡੀ ਤੇ ਵੀ ਆ ਜਾਂਦਾ, ਤੇ ਫਿਰ ਇਹਦਾ ਕੀ ਬਣਦਾ ਜੀ। ਇਸ ਘਟਨਾ ਦੀ ਬੜੀ ਚਰਚਾ ਹੋ ਰਹੀ ਹੈ ਸਾਰੇ ਪਾਸੇ ਕਿ ਇਸ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਬੰਦੇ ਰਹਿੰਦੇ ਆ। ਪਰ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ, ਕਈ ਵਾਰੀ ਵਾਪਰ ਜਾਂਦੀਆਂ, ਬਹੁਤ ਕੁਛ ਇਹੋ ਜਿਹਾ ਹੋ ਜਾਂਦਾ ਜਿਹੜਾ ਮਜ਼ਾਕ ਵੀ ਬਣ ਜਾਂਦਾ। ਪਰ ਕਈ ਵਾਰ ਇਹ ਸੋਚਣ ਲਈ ਮਜਬੂਰ ਵੀ ਕਰਦਾ ਕਿ ਇਹੋ ਜਿਹੇ ਬੰਦੇ ਆ ਜਿਹੜੇ ਉਹ ਜਦੋਂ ਅਹੁਦੀਆਂ ਲੈ ਕੇ ਜਾਂ ਇਸ ਤਰ੍ਹਾਂ ਦੀਆਂ ਵੱਡੀਆਂ ਗੱਡੀਆਂ ਲੈ ਕੇ ਸੜਕ ਤੇ ਨਿਕਲਦੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਐਂਬੂਲੈਂਸ ਤੇ ਆਡੀ 'ਚ ਕੀ ਫਰਕ ਆ, ਉਹ ਸਾਰਾ ਫਰਕ ਹੀ ਮਿਟਾ ਦਿੰਦੇ, ਇੰਨੇ ਜ਼ਿਆਦਾ ਤੁੰਨ ਹੁੰਦੇ ਆ। ਤਾਂ ਉਸ ਸੂਰਤ ਦੇ ਵਿੱਚ ਉਹ ਆਪ ਕਿੰਨੇ ਸੇਫ ਆ ਜਾਂ ਉਹਨਾਂ ਦੇ ਰਾਹ 'ਚ ਆਉਣ ਵਾਲੇ ਲੋਕ ਕਿੰਨੇ ਸੇਫ ਆ, ਇਹ ਆਪ ਅੰਦਾਜ਼ਾ ਲਾ ਲਓ। ਜੀ, ਅਗਲੀ ਖਬਰ ਵੱਲ ਆਪਾਂ ਨਜ਼ਰ ਮਾਰੀਏ ਤਾਂ ਨਵੇਂ ਸਾਲ ਤੇ ਬੰਦ ਹੋਣਗੇ ਬਠਿੰਡਾ ਤੇ ਰੋਪੜ ਥਰਮਲ ਪਲਾਂਟ, ਕੈਬਨਿਟ ਦਾ ਫੈਸਲਾ। ਦੇਖੋ, ਪੰਜਾਬ ਗੌਰਮੈਂਟ ਦੀ ਕੈਬਨਿਟ ਦੀ ਅੱਜ ਮੀਟਿੰਗ ਸੀਗੀ। ਮੀਟਿੰਗ ਦੇ ਵਿੱਚ ਇਹਨਾਂ ਨੇ ਇਸ ਗੱਲ ਤੇ ਮੋਹਰ ਲਾਤੀ ਆ ਕਿ ਜਿਹੜਾ ਬਠਿੰਡੇ ਵਾਲਾ ਥਰਮਲ ਆ ਉਹ ਨਵੇਂ ਸਾਲ ਦੇ ਵਿੱਚ ਬੰਦ ਹੋ ਜਾਊਗਾ। ਉਹਦਾ ਇਸ ਗੱਲ ਤੇ ਵੀ ਮੋਹਰ ਲੱਗਦੀ ਆ ਕਿ ਜਿਹੜਾ ਰੋਪੜ ਵਾਲਾ ਥਰਮਲ ਆ ਉਹ ਵੀ ਕਾਫੀ ਪੁਰਾਣਾ, ਮੇਰੇ ਖਿਆਲ ਦੇ ਨਾਲ 33-34 ਸਾਲ ਪੁਰਾਣਾ, ਉਹ ਵੀ ਇਹਨਾਂ ਨੇ ਕਹਿਤਾ ਕਿ ਪੱਕੇ ਤੌਰ ਤੇ ਅਸੀਂ ਬੰਦ ਕਰ ਦੇਣਾ। ਜਿਹੜਾ ਬਠਿੰਡੇ ਵਾਲਾ ਥਰਮਲ ਆ ਮੇਰੇ ਖਿਆਲ ਦੇ ਨਾਲ ਸ਼ਾਇਦ ਉਦੋਂ ਵੀ ਪੁਰਾਣਾ ਹੋਊਗਾ, ਕਿਉਂਕਿ ਅਸੀਂ ਤੇ ਇਸ ਇਲਾਕੇ 'ਚ ਜਦੋਂ ਸੁੱਤ ਸੰਭਲੇ ਆ ਉਦੋਂ ਵੀ ਉਹ ਤੰਦੂਰ ਜੇ ਦੇਖਦੇ ਆ ਐਡੇ ਉੱਚੇ ਆ, ਤੇ ਅਸੀਂ ਛੋਟੇ ਹੁੰਦੇ ਸੋਚਦੇ ਹੁੰਦੇ ਸੀ ਇਹਨਾਂ ਤੇ ਰੋਟੀਆਂ ਕਿੱਦਾਂ ਲਾਈਆਂ ਜਾਂਦੀਆਂ। ਫਿਰ ਹੌਲੀ ਹੌਲੀ ਪਤਾ ਲੱਗਾ ਕਿ ਰੋਟੀਆਂ ਵਾਲੇ ਤੰਦੂਰ ਜੇ ਨਹੀਂ ਗਏ, ਇਹਦੇ ਚਿਮੜੀਆਂ ਨੇ ਔਰ ਇਹਨਾਂ ਦਾ ਹੀ ਬਿਜਲੀ ਬਣਦੀ ਹੈ। ਹੁਣ ਉਹ ਜਿਹੜੀ ਪਛਾਣ ਸੀਗੀ ਤੰਦੂਰਾਂ ਵਾਲੀ, ਅਸੀਂ ਛੋਟੇ ਛੋਟੇ ਹੁੰਦੇ ਵਹਿੰਦੇ ਹੁੰਦੇ ਸਾਂ, ਸਾਡੇ ਜਿਹੜੇ ਇੱਥੋਂ ਹੋਰ ਲੋਕੀ ਲੰਘਦੇ ਸੀ ਉਹ ਵੀ ਗੱਲਾਂ ਕਰਦੇ ਹੁੰਦੇ ਸੀ ਕਿ ਆਹ ਥਰਮਲ ਆ, ਉਹ ਪਛਾਣ ਜਿਹੜੀ ਸ਼ਾਇਦ ਬਠਿੰਡੇ ਦੀ ਉਹ ਜਲਦੀ ਮਿਲ ਜਾਊਗੀ। ਦੂਜੀ ਚੀਜ਼ ਇਹ ਆ ਕਿ ਜਿਹੜਾ ਰੋਪੜ ਵਾਲਾ ਥਰਮਲ ਆ ਉਹਦਾ ਇਹ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਕਾਫੀ ਲੰਮੇ ਸਮੇਂ ਤੋਂ ਇਹਦੇ ਜਿਹੜੇ ਯੂਨਿਟ ਆ ਉਹ ਬੰਦ ਪਏ ਆ, ਤਾਂ ਜਿਹੜਾ ਹੁਣ ਰਹਿੰਦਾ ਵੀ ਕੰਮ ਕਰ ਰਿਹਾ ਮਾੜਾ ਮੋਟਾ ਚੱਲਦਾ ਵੀ ਬੰਦ ਕਰ ਦਿੱਤਾ ਜਾਊਗਾ। ਵੈਸੇ ਤਰਕ ਇਹ ਦੇਣ ਡਏ ਆ, ਇਹ ਦਲੀਲ ਇਹ ਦੇ ਰਹੇ ਆ ਕਿ ਜਿਹੜੇ ਇਹ ਪੁਰਾਣੀ ਤਕਨੀਕ ਦੇ ਥਰਮਲ ਇਹ ਮਹਿੰਗੇ ਪੈਣ ਡਏ ਆ। ਜਿਹੜੀ ਸਾਨੂੰ ਬਿਜਲੀ ਦੂਸਰੇ ਪਾਸਿਓਂ ਮਿਲਦੀ ਆ ਉਹ ਇਹਨਾਂ ਦੇ ਮੁਕਾਬਲੇ ਸਸਤੀ ਪੈਂਦੀ ਆ। ਇਹਨਾਂ ਦੀ ਮੇਨਟੇਨੈਂਸ ਦਾ ਖਰਚਾ ਵੀ ਕਾਫੀ ਪੈਂਦਾ, ਮੁਲਾਜ਼ਮਾਂ ਦਾ ਖਰਚਾ ਵੀ ਬਹੁਤ ਪੈਂਦਾ। ਸੋ ਅਸੀਂ ਬੱਚਤ ਕਰਨ ਵਾਸਤੇ ਇਹ ਕਦਮ ਚੁੱਕਦੇ ਪਏ ਹਾਂ। ਹੁਣ ਜਿੱਥੋਂ ਤੱਕ ਬਠਿੰਡੇ ਦੇ ਥਰਮਲ ਦੀ ਕਹਾਣੀ ਆ, ਇਹਦੇ ਵਿੱਚ ਸਾਰੇ ਪੰਜਾਬ ਨੂੰ ਪਤਾ ਕਿ ਪਿਛਲੀ ਸਰਕਾਰ ਨੇ ਲਗਭਗ 700 ਕਰੋੜ ਰੁਪਈਆ ਇਸ ਥਰਮਲ ਤੇ ਖਰਚਿਆ ਸੀ, ਇਹਦੀ ਮੁਰੰਮਤ ਕੀਤੀ ਸੀਗੀ। ਤੇ ਜਿੱਦਾਂ ਆਪਾਂ ਟਰੈਕਟਰ ਨੂੰ ਇੱਕ ਵਾਰੀ ਟਾਇਰ ਚਾੜ ਲਈਏ, ਖਾਸ ਤੌਰ ਤੇ ਗੁੱਡੀ ਵਾਲੇ ਟਾਇਰ ਪੁਰਾਣੇ ਪਿਛਲੇ ਚਾੜ ਲਈਏ, ਤੇ ਉਹ ਕਹਿ ਦਿੰਦੇ ਕਿ ਲਓ ਜੀ ਹੁਣ 2-4 ਸਾਲ ਵੇਖਣ ਦੀ ਜ਼ਰੂਰਤ ਨਹੀਂ। ਤੇ ਜਦੋਂ ਇੰਨਾ ਪੈਸਾ ਖਰਚਿਆ ਗਿਆ ਸੀਗਾ ਇਸ ਥਰਮਲ ਤੇ ਇਹੋ ਆਖਿਆ ਗਿਆ ਸੀਗਾ ਕਿ ਲਓ ਜੀ ਹੁਣ 5-10 ਸਾਲ ਨਹੀਂ, ਘੱਟੋ ਘੱਟ 12-13 ਸਾਲ ਇਸ ਥਰਮਲ ਦੀ ਮੁਰੰਮਤ ਦੀ ਲੋੜ ਨਹੀਂ ਪੈਣੀ। ਜਦੋਂ ਇਹ ਗੱਲ ਕਹੀ ਗਈ, ਕੋਈ ਤਾਂ ਕਹਿੰਦਾ ਕਿ 2025 ਤੱਕ ਇਹਦੀ ਹੁਣ ਡੇਟ ਸੀਗੀ ਕਿ ਇਹਨੂੰ ਮੁਰੰਮਤ ਕਰਨ ਦੀ ਲੋੜ ਨਹੀਂ, ਕੋਈ ਕਹਿੰਦਾ 27 ਤੱਕ ਹੈ। ਚਲੋ ਅਸੀਂ 25 ਤੱਕ ਵੀ ਮੰਨ ਲਈਏ ਤੇ ਹਾਲੇ ਵੀ 8 ਸਾਲ ਬਕਾਇਆ ਪਏ ਸਨ। ਹੁਣ 8 ਸਾਲ ਬਕਾਇਆ ਪਿਆ, 700 ਕਰੋੜ ਰੁਪਈਆ ਉਹਦੇ ਤੇ ਆਲਰੇਡੀ ਖਰਚਿਆ ਜਾ ਚੁੱਕਾ ਲੋਕਾਂ ਦਾ। ਤਾਂ ਇਸ ਸੂਰਤ ਦੇ ਵਿੱਚ ਬਠਿੰਡਾ ਥਰਮਲ ਬੰਦ ਕਰਨਾ ਸਮਝ ਤੋਂ ਪਰੇ ਦੀ ਗੱਲ ਹੈ। ਔਰ ਦੂਜੀ ਗੱਲ ਇਹ ਆ ਕਿ ਆਪ ਹੀ ਕੈਪਟਨ ਹੋਰੀ ਕੰਪੇਨ ਦੇ ਵਿੱਚ ਰੌਲਾ ਪਾਉਂਦੇ ਸਨ ਕਿ ਇਹ ਸਰਕਾਰੀ ਥਰਮਲਾਂ ਨੂੰ ਬੰਦ ਕਰਕੇ ਨਿੱਜੀ ਥਰਮਲਾਂ ਕੋਲੋਂ ਬਿਜਲੀ ਇਸ ਕਰਕੇ ਖਰੀਦਦੇ ਪਏ ਆ, ਮਹਿੰਗੇ ਭਾਅ ਤੇ ਇਸ ਕਰਕੇ ਖਰੀਦਦੇ ਪਏ ਆ ਕਿਉਂਕਿ ਇਹਨਾਂ ਦੇ ਵਿੱਚ ਸ਼ੇਅਰਿੰਗ ਆ, ਇਹ ਸ਼ੇਅਰ ਹੋਲਡਰ ਆ। ਦੂਸਰਾ ਇਹ ਕਮਿਸ਼ਨ ਖਾਂਦੇ ਆ। ਤੇ ਹੁਣ ਆਪ ਹੀ ਉਸ ਰਸਤੇ ਦੇ ਤੁਰ ਪਏ। ਹੁਣ ਜਿਹੜੇ ਥਰਮਲ ਉਦੋਂ ਇਹਨਾਂ ਨੂੰ ਸਸਤੀ ਬਿਜਲੀ ਦਿੰਦੇ ਦਿਖਾਈ ਦਿੰਦੇ ਸੀਗੇ, ਉਹਨਾਂ ਬਾਰੇ ਕਹਿੰਦੇ ਆ ਕਿ ਇਹ ਤੇ ਜੀ ਚਿੱਟੇ ਹਾਥੀ ਆ, ਇਹਨਾਂ ਦਾ ਖਰਚਾ ਸਗੋਂ ਜ਼ਿਆਦਾ ਪੱਲੇ ਸਾਡੇ ਪੈਂਦਾ। ਦੂਸਰੇ ਪਾਸੇ ਨਿੱਜੀ ਜਿਹੜੇ ਥਰਮਲ ਆ ਉਹ ਕਹਿੰਦੇ ਉਹਨਾਂ ਤੋਂ ਬਿਜਲੀ ਸਸਤੀ ਪੈਂਦੀ ਆ। ਜਦ ਕਿ ਜਿਹੜੇ ਬਿਜਲੀ ਵਿਭਾਗ ਦੇ ਨਾਲ ਜੁੜੇ ਲੋਕ ਆ, ਮਾਹਰ ਨੇ ਜਿਹੜੇ, ਉਹ ਕਹਿੰਦੇ ਆ ਕਿ ਅੱਜ ਵੀ ਇਹਨਾਂ ਥਰਮਲਾਂ ਦੀ ਜਿਹੜੀ ਬਿਜਲੀ ਆ ਉਹ ਨਿੱਜੀ ਥਰਮਲਾਂ ਤੋਂ ਜਿਹੜੀ ਐਗਰੀਮੈਂਟ ਦੇ ਤਹਿਤ ਲਈ ਜਾਂਦੀ ਆ, ਉਹਦੇ ਤੋਂ ਸਸਤੀ ਪੈਂਦੀ ਆ। ਹੁਣ ਦੂਜੇ ਪਾਸੇ ਪ੍ਰੋਡਕਸ਼ਨ ਰੇਟ ਕੀ ਆ, ਉਹ ਤੇ ਕਾਫੀ ਲੰਮਾ ਚੌੜਾ ਡਾਟਾ ਹੈ। ਮੇਰੇ ਖਿਆਲ ਦੇ ਨਾਲ ਇਹਨਾਂ ਦੀ ਸਸਤੀ ਪੈਂਦੀ ਆ
ਸਸਤੀ ਤਾਂ ਉਹਨਾਂ ਦੀ ਵੀ ਪੈਂਦੀ ਆ, ਪਰ ਉਹਨਾਂ ਨੇ ਜੋ ਐਗਰੀਮੈਂਟ ਕੀਤਾ ਹੋਇਆ ਉਹਦੇ ਤਹਿਤ ਪੰਜਾਬ ਨੂੰ ਬਿਜਲੀ ਇੱਕ ਤੇ ਖਰੀਦਣੀ ਪੈਂਦੀ ਆ, ਔਰ ਦੂਸਰੀ ਮਹਿੰਗੇ ਰੇਟ ਤੇ ਖਰੀਦਣੀ ਪੈਂਦੀ ਆ। ਪਰ ਇੱਥੇ ਇਹ ਚੱਕਰ ਆ ਕਿ ਦੇਖੋ, ਜੇ ਇੰਨਾ ਪੈਸਾ ਦੇਣਾ ਨਿੱਜੀ ਥਰਮਲਾਂ ਨੂੰ, ਕਿਉਂਕਿ ਪੰਜਾਬ ਸਰਪਲਸ ਸੂਬਾ ਹੈ, ਸਰਪਲਸ ਸੂਬੇ ਦੀ ਖਪਤ ਬਹੁਤ ਹੈ, ਤਾਂ ਜੇ ਇੰਨਾ ਪੈਸਾ ਨਿੱਜੀ ਥਰਮਲਾਂ ਨੂੰ ਦੇਣਾ ਹੈ, ਜੇ ਜਨਤਕ ਥਰਮਲ ਪੁਰਾਣੇ ਹੋ ਗਏ, ਉਹਨਾਂ ਦੀ ਤਕਨੀਕ ਪੁਰਾਣੀ ਹੋ ਗਈ ਆ, ਤਾਂ ਉਹਨਾਂ ਨੂੰ ਡਿਵੈਲਪ ਕੀਤਾ ਜਾ ਸਕਦਾ ਸੀ, ਨਵੇਂ ਤਰੀਕੇ ਤੋਂ ਉਹਨਾਂ ਨੂੰ ਵਿਕਸਿਤ ਕੀਤਾ ਜਾ ਸਕਦਾ ਸੀ, ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਸੀਗਾ। ਸੋ ਕਿਉਂ ਨਹੀਂ ਕੀਤਾ ਗਿਆ? ਇਹਨਾਂ ਸਾਰੇ ਸਵਾਲਾਂ ਦਾ ਕਿਸੇ ਕੋਲ ਜਵਾਬ ਨਹੀਂ ਹੈਗਾ। ਔਰ ਇਸ ਕੈਬਨਿਟ ਮੀਟਿੰਗ ਦੇ ਵਿੱਚ ਅੱਜ ਉਹ ਵੀ ਸੱਜਣ ਬੈਠਾ ਸੀਗਾ ਜਿਹੜਾ ਕੰਪੇਨ ਦੇ ਦੌਰਾਨ ਇਸੇ ਹੀ ਥਰਮਲ ਦੇ ਗੇਟ ਤੇ ਆ ਕੇ ਕਹਿੰਦਾ ਸੀਗਾ ਕਿ ਮੇਰੀ ਅੱਖਾਂ ਦੀ ਜੋਤ ਬੁਝ ਸਕਦੀ ਹੈ, ਪਰ ਇਸ ਥਰਮਲ ਦੇ ਵਿੱਚ ਜਿਹੜੀ ਅੱਗ ਬਲਦੀ ਹੈ ਉਹ ਨਹੀਂ ਬੁਝਣ ਦਿਆਂਗਾ। ਉਹਦਾ ਨਾਮ ਸੀਗਾ ਮਨਪ੍ਰੀਤ ਬਾਦਲ ਸਾਹਿਬ। ਸੋ ਮਨਪ੍ਰੀਤ ਬਾਦਲ ਸਿੰਘ ਜਿਹੜੇ ਅੱਜ ਇਸੇ ਕੈਬਨਿਟ ਦਾ ਹਿੱਸਾ ਸਨ, ਕੈਬਨਿਟ ਮੀਟਿੰਗ ਦਾ, ਉਹੀ ਕਦੇ ਕਹਿੰਦੇ ਸੀਗੇ ਕਿ ਇਹ ਥਰਮਲ ਬੰਦ ਨਹੀਂ ਹੋਣ ਦਿਆਂਗੇ, ਪਰ ਹੁਣ ਇਹਨਾਂ ਨੇ ਮੋਹਰ ਲਾ ਦਿੱਤੀ ਹੈ। ਸੋ ਕੈਬਨਿਟ ਨੇ ਜੇ ਮੋਹਰ ਲਾ ਦਿੱਤੀ ਹੈ ਤਾਂ ਇਹ ਫਿਰ ਮੰਨ ਲਿਆ ਜਾਣਾ ਚਾਹੀਦਾ ਕਿ ਇਹ ਜਿਹੜੇ ਥਰਮਲ ਕਿਸੇ ਸਮੇਂ ਇਹਨਾਂ ਸ਼ਹਿਰਾਂ ਦੀ ਪਛਾਣ ਹੋਇਆ ਕਰਦੇ ਸੀ, ਉਹ ਹੁਣ ਇਤਿਹਾਸ ਦਾ ਹਿੱਸਾ ਹੋ ਜਾਣਗੇ। ਔਰ ਜਿਹੜੀ ਇਹਨਾਂ ਦੀ ਮਹਿੰਗੀ ਜ਼ਮੀਨ ਆ, ਬੇਸ਼ਕੀਮਤੀ ਜ਼ਮੀਨ ਆ, ਉਹ ਵੇਚ ਕੇ ਸਰਕਾਰ ਥੋੜਾ ਜਿਹਾ ਹੱਥ ਹੌਲਾ ਕਰ ਸਕਦੀ ਹੈ। ਜੀ, ਅਗਲੀ ਖਬਰ ਜੇ ਆਪਾਂ ਚੱਲੀਏ ਤਾਂ ਕਹਿੰਦੇ 5 ਪੜ੍ਹੀ ਪ੍ਰਵਾਸੀ ਮਹਿਲਾ ਪਈ ਕਾਂਗਰਸ ਤੇ ਬੀਜੇਪੀ ਤੇ ਭਾਰੀ। ਦੇਖੋ, ਆ ਜਿਹੜੀਆਂ ਨਿਗਮ ਚੋਣਾਂ ਹੋਈਆਂ ਨਾ, ਇਹਦੇ ਵਿੱਚ ਕਈ ਕੁਛ ਬਾਹਰ ਨਿਕਲ ਕੇ ਆ ਰਿਹਾ। ਹੁਣ ਜਿੱਦਾਂ ਇੱਕ ਆਮ ਆਦਮੀ ਪਾਰਟੀ ਦਾ ਇੱਕ ਕੈਂਡੀਡੇਟ ਸੀ ਖੜਾ, ਉਹਦੇ ਬਾਰੇ ਨਿਕਲ ਕੇ ਆਇਆ ਕਿ ਉਹਨੂੰ ਵੋਟ ਹੀ 1.25 ਲੱਖ ਪਈ ਹੈ, ਜਦ ਕਿ ਦੂਜੇ ਪਾਸੇ ਹੁਣ ਇਹ ਇੱਕ ਕਰਿਸ਼ਮਾ ਹੀ ਕਹਿ ਲਈਏ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾਰਡ ਨੰਬਰ 15 ਉਹਦੇ ਚੋਂ ਆਜ਼ਾਦ ਉਮੀਦਵਾਰ ਜਿੱਤੀ ਹੈ ਜਿਹੜੀ ਕੁੜੀ, ਉਹਦਾ ਨਾਮ ਪਿੰਕੀ ਹੈ। ਉਹ ਮੂਲ ਤੌਰ ਤੇ ਬਿਹਾਰਨ ਆ, ਬਿਹਾਰ ਦੀ ਆ। ਉਹਦਾ ਪਤੀ ਲੰਮੇ ਸਮੇਂ ਤੋਂ ਇੱਥੇ ਸੀਗਾ, ਉਹਦੀ ਸ਼ਾਦੀ ਇੱਥੇ ਹੋਈ, ਪਰ ਉਹਦੇ ਪਤੀ ਦਾ ਬਾਪ ਹੈ ਜਿਹੜਾ, ਉਹ ਵੀ 12-13 ਸਾਲ ਤੋਂ ਇੱਥੇ ਰਹਿ ਰਿਹਾ ਸੀਗਾ। ਸੋ ਉਹਨੇ ਜਦੋਂ ਆ ਕੇ ਇੱਥੇ ਸਾਰੇ ਪਰਿਵਾਰ ਦੇ ਵਿੱਚ ਆਪਣੀ ਵੋਟ ਬਣਾ ਲਈ, ਉਸ ਤੋਂ ਬਾਅਦ ਉਹਨੇ ਇਲੈਕਸ਼ਨ ਲੜਨ ਦਾ ਮਨ ਬਣਾ ਲਿਆ। ਔਰ ਛੋਟੀ ਜਿਹੀ ਉਮਰ ਦੇ ਵਿੱਚ ਕਾਂਗਰਸ ਦੀ ਵੇਵ ਦੇ ਵਿੱਚ ਔਰ ਅਕਾਲੀਆਂ ਦਾ ਏਡਾ ਪੁਰਾਣਾ ਇਤਿਹਾਸ ਹੈ ਇੱਥੇ ਪੰਜਾਬ ਦੇ ਵਿੱਚ, ਬਾਵਜੂਦ ਇਸ ਦੇ ਇਹਨਾਂ ਦੋਨਾਂ ਨੂੰ ਪਟਕਣੀ ਦੇ ਕੇ, ਭਾਜਪਾ ਵਾਲੇ ਵੀ ਵਿੱਚੇ ਗਿਣ ਲਓ ਕਿਉਂਕਿ ਉਹ ਅਕਾਲੀਆਂ ਦੇ ਸਾਥੀ ਆ, ਇਹਨਾਂ ਸਾਰਿਆਂ ਨੂੰ ਪਟਕਣੀ ਦੇ ਕੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਇੱਥੇ ਜਿੱਤ ਗਈ ਆ। ਇੱਕ ਲੋਕਤੰਤਰ ਦਾ ਨਵਾਂ ਰੰਗ ਸਾਨੂੰ ਵੇਖਣ ਨੂੰ ਮਿਲਦਾ ਪਿਆ ਪੰਜਾਬ ਦੇ ਵਿੱਚ, ਕਿਉਂਕਿ ਇਹੋ ਜਿਹੀ ਮਿਸਾਲ, ਇਹੋ ਜਿਹੀ ਨਜ਼ੀਰ ਵੈਸੇ ਮਿਲ ਜਾਂਦੀ ਹੈ, ਪਹਿਲਾਂ ਵੀ ਛੋਟੀਆਂ ਮੋਟੀਆਂ ਇਸ ਤਰ੍ਹਾਂ ਦੀਆਂ ਮਿਸਾਲਾਂ ਹੈਗੀਆਂ ਨੇ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੀ ਹੈ ਸੀ, ਪਰ ਆ ਜਿਹੜੀ ਅੰਮ੍ਰਿਤਸਰ ਦੇ ਵਿੱਚੋਂ ਇਸ ਤਰ੍ਹਾਂ ਦੀ ਆਈ ਹੈ ਨਜ਼ੀਰ ਸਾਹਮਣੇ, ਇਹ ਹੈਰਾਨ ਕਰਦੀ ਹੈ। ਹੈਰਾਨ ਇਸ ਕਰਕੇ ਕਰਦੀ ਹੈ ਕਿਉਂਕਿ ਇਸ ਸਮੇਂ ਕਾਂਗਰਸ ਜਿਹੜੀ ਹੈ ਉਹ ਆਪਣੇ ਪੀਕ ਸਮੇਂ ਤੇ ਆ, ਉਹਨਾਂ ਦੀ ਵੇਵ ਹੈ ਜਿਹੜੀ ਉਹ ਤੇ ਹੈਗੀ ਆ, ਵੇਵ ਦੇ ਨਾਲ ਉਹਨਾਂ ਦੇ ਹੱਥ ਵਿੱਚ ਡੰਡਾ ਵੀ ਸੀਗਾ। ਤੇ ਇਹ ਤਾਂ ਸਾਰੇ ਚੱਲਦੇ ਵਰਤਾਰੇ ਦੇ ਵਿੱਚੋਂ ਇੱਕ ਪ੍ਰਵਾਸੀ ਬੀਬੀ ਦਾ ਜਿੱਤ ਜਾਣਾ ਹੈਰਾਨ ਕਰਦਾ। ਕੁਛ ਲੋਕ ਵਿਰੋਧ ਕਰਦੇ ਪਏ ਆ ਕਿ ਦੇਖੋ ਜੀ ਇਹ ਫਲਾਣ, ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਵਿਸ਼ੇਸ਼ਣ ਪੂਰਬੀ ਮਜ਼ਦੂਰਾਂ ਦੇ ਖਿਲਾਫ ਲਾਏ ਜਾਂਦੇ ਆ, ਉੱਦਾਂ ਦੇ ਵਿਸ਼ੇਸ਼ਣ ਲਾ ਕੇ ਕਿਹਾ ਜਾਂਦਾ ਲਓ ਜੀ ਹੁਣ ਪੰਜਾਬ ਤੇ ਕਬਜ਼ਾ ਕਰਨਗੇ, ਰਾਜ ਕਰਨਗੇ। ਪਰ ਇਹ ਲੋਕ ਭੁੱਲ ਜਾਂਦੇ ਆ ਕਿ ਸਾਡੇ ਪੰਜਾਬੀ ਵੀ ਅਮਰੀਕਾ, ਕੈਨੇਡਾ, ਯੂਕੇ ਦੇ ਵਿੱਚ ਜਾ ਕੇ ਚੋਣਾਂ ਲੜਦੇ ਆ, ਔਰ ਚੋਣਾਂ ਹੀ ਨਹੀਂ ਲੜਦੇ ਬਲਕਿ ਉੱਥੇ ਸਰਕਾਰਾਂ ਦੇ ਵਿੱਚ ਅਹਿਮ ਅਹੁਦੇ ਹਾਸਿਲ ਕਰਕੇ ਅਹਿਮ ਭੂਮਿਕਾ ਵੀ ਨਿਭਾਉਂਦੇ ਆ। ਸੋ ਖਿੱਤਾਵਾਦ ਇਹ ਸਾਡੀ ਸੋਚ ਤੇ ਨਹੀਂ ਹਾਵੀ ਹੋਣਾ ਚਾਹੀਦਾ। ਠੀਕ ਹੈ, ਤੁਸੀਂ ਆਪਣੀ ਮਿੱਟੀ ਨਾਲ ਜੁੜੇ ਹਨ, ਉਹ ਵੱਖਰੀ ਗੱਲ ਹੈ, ਪਰ ਜੇ ਕੋਈ ਆ ਕੇ ਡੈਮੋਕ੍ਰੇਟਿਕ ਢੰਗ ਦੇ ਨਾਲ ਚੋਣ ਲੜਦਾ ਹੈ ਔਰ ਇਮਾਨਦਾਰੀ ਨਾਲ ਚੋਣ ਲੜ ਕੇ ਜਿੱਤਦਾ ਤਾਂ ਮੇਰੇ ਖਿਆਲ ਦੇ ਨਾਲ ਫਿਰ ਕੀਮਤੂ ਪਰੰਤੂ ਕਰਨ ਦਾ ਕੋਈ ਤੁੱਕ ਬਣਦਾ ਨਹੀਂ। ਜੀ, ਅਗਲੀ ਖਬਰ ਜੇ ਆਪਾਂ ਉਸ ਵੱਲ ਚੱਲੀਏ ਤਾਂ ਸ਼ਹੀਦੀ ਜੋੜ ਮੇਲੇ ਤੇ ਸਿਆਸੀ ਕਾਨਫਰੰਸਾਂ ਦਾ ਵਿਰੋਧ ਹੋਰ ਤਿੱਖਾ ਹੋਇਆ। ਦੇਖੋ, ਪਹਿਲਾਂ ਤੇ ਸੋਸ਼ਲ ਮੀਡੀਆ ਤੇ ਸੀਗਾ ਵਿਰੋਧ, ਪਰ ਹੁਣ ਇਹ ਸੋਸ਼ਲ ਮੀਡੀਆ ਤੋਂ ਨਿਕਲ ਕੇ ਚਲਾ ਗਿਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਉੱਥੇ ਸਮਾਗਮ ਹੁੰਦੇ ਆ ਸ਼ਹੀਦੀ ਜੋੜ ਮੇਲਿਆਂ ਦੇ, ਜਿੱਥੇ ਸਿਆਸੀ ਕਾਨਫਰੰਸਾਂ ਵੀ ਲੱਗਦੀਆਂ। ਸਿਆਸੀ ਕਾਨਫਰੰਸਾਂ ਦੇ ਵਿੱਚ ਕੀ ਹੁੰਦਾ ਉਹ ਸਾਰਿਆਂ ਨੂੰ ਪਤਾ, ਬਿਲਕੁਲ ਕੂੜ ਪ੍ਰਚਾਰ, ਕੂੜ ਪ੍ਰਸਾਰ, ਸਭ ਕੁਛ ਐਸਾ ਹੁੰਦਾ ਜਿਹਦੇ 'ਚ
ਜਿਹੜਾ ਸ਼ਹੀਦੀ ਜੋੜ ਮੇਲਾ ਹੈ ਉਹਦੇ ਬਾਰੇ ਤੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ। ਉਹ ਇਤਿਹਾਸ ਔਰ ਉਹ ਸਾਰਾ ਜਿਹੜਾ ਇਤਿਹਾਸਿਕ ਪ੍ਰਕਰਨ ਸੀਗਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲਾ, ਉਹਦੇ ਇਹਨਾਂ ਸਿਆਸੀ ਕਾਨਫਰੰਸਾਂ 'ਚ ਕਦੇ ਮਾੜਾ ਮੋਟਾ ਤੇ ਭਾਵੇਂ ਸ਼ੋਅ ਲਿਆ ਜਾਂਦਾ ਹੋਵੇ, ਪਰ ਬਹੁਤੀ ਵਾਰ ਜਿਹੜੇ ਲੀਡਰ ਆ ਬਸ ਖਾਨਾ ਪੂਰਤੀ ਵੀ ਕਰਕੇ ਤੇ ਆਪਣਾ ਜਿਹੜਾ ਕੰਮ ਹੈ ਉਹ ਚਲਾ ਕੇ ਚਲੇ ਜਾਂਦੇ ਆ। ਇਸ ਵਾਰ ਵਿਰੋਧ ਜ਼ਿਆਦਾ ਹੋਇਆ, ਹਾਲਾਂਕਿ ਪਿਛਲੀ ਵਾਰ ਵੀ ਹੋਇਆ, ਪਿਛਲੀ ਤੋਂ ਪਿਛਲੀ ਵਾਰ ਵੀ, ਔਰ ਉਹਦੇ ਤੋਂ ਵੀ ਪਿਛਲੀ ਵਾਰ ਵਿਰੋਧ ਹੋਇਆ। ਹਰੇਕ ਵਾਰ ਹਮੇਸ਼ਾ ਹੀ ਵਿਰੋਧ ਇਸ ਸਮਿਆਂ 'ਚ ਹੁੰਦਾ ਜਦੋਂ ਇਹ ਸ਼ਹੀਦੀ ਜੋੜ ਮੇਲਿਆਂ ਜਾਂ ਹੋਰ ਜੋੜ ਮੇਲਿਆਂ ਤੇ ਸਿਆਸੀ ਕਾਨਫਰੰਸਾਂ ਕਰਨ ਦਾ ਸਿਲਸਿਲਾ ਆਰੰਭ ਕਰਦੇ ਆ। ਐਤਕੀ ਇਹ ਫਰਕ ਰਿਹਾ ਕਿ ਇੱਕ ਸੱਜਣ ਉੱਥੇ ਗੁਰਿੰਦਰਪਾਲ ਸਿੰਘ ਜੀ ਹੈ, ਕੋਈ ਖਾਸ ਜਮਸ਼ੇਰ ਵਾਲੇ, ਉਹਨਾਂ ਨੇ ਭੁੱਖ ਹੜਤਾਲ ਵਿੱਢ ਦਿੱਤੀ ਕਿ ਅਸੀਂ ਸਿਆਸੀ ਕਾਨਫਰੰਸ ਇੱਥੇ ਨਹੀਂ ਹੋਣ ਦਿਆਂਗੇ। ਤਾਂ ਉਸ ਭੁੱਖ ਹੜਤਾਲ ਨੂੰ ਸਮਰਥਨ ਮਿਲਣਾ ਸ਼ੁਰੂ ਹੋ ਗਿਆ। ਅੱਜ ਇੱਕ ਸਿੱਖ ਜਥੇਬੰਦੀ ਇੱਥੇ ਚਲੇਗੀ, ਇਹਨਾਂ ਦੇ ਕਾਰਕੁਨ ਜਿਹੜੇ ਆ ਇਹਦੇ ਟੈਂਟ ਟੂੰਟ ਪੁੱਟਣ ਤੱਕ ਵੀ ਪਹੁੰਚ ਗਏ ਸੀਗੇ। ਹਾਲਾਂਕਿ ਪੁਲਿਸ ਦੇ ਨਾਲ ਝੜਪ ਵੀ ਹੋਈ ਆ। ਅੱਗੇ ਕੋਈ ਅਪਡੇਟ ਨਹੀਂ ਆਈ ਕਿਉਂਕਿ ਦੇਰ ਸ਼ਾਮ ਦੀਆਂ ਸਾਰੀਆਂ ਗੱਲਾਂ ਨੇ, ਪਰ ਜਿਸ ਤਰੀਕੇ ਨਾਲ ਉੱਥੇ ਵਿਰੋਧ ਵੱਧਦਾ ਜਾ ਰਿਹਾ ਇਹੀ ਕਰ ਰਿਹਾ ਕਿ ਆਮ ਆਦਮੀ ਪਾਰਟੀ ਨੇ ਪੈਰ ਪਿੱਛੇ ਖਿੱਚ ਲਏ। ਆਮ ਆਦਮੀ ਪਾਰਟੀ ਨੇ ਵੈਸੇ ਦੋਹਾਂ ਪੱਖਾਂ ਤੋਂ ਸੋਚਿਆ ਹੋਣਾ ਕਿ ਇੱਕ ਤੇ ਉਹ ਜਿਹੜਾ ਜੋਗਣ ਵਾਲਾ ਇਕੱਠ ਸੀਗਾ, ਜੋ ਸਾਡਾ ਪੀਕ ਟਾਈਮ ਤੇ ਇਕੱਠ ਸੀ, ਉਹ ਸਾਥੋਂ ਹੋਣਾ ਨਹੀਂ। ਲੋਕ ਸਾਨੂੰ ਤਰ੍ਹਾਂ ਦੇ ਸਵਾਲ ਕਰਨਗੇ, ਉਹਨਾਂ ਸਵਾਲਾਂ ਤੋਂ ਬਚ ਸਕਦੇ ਹਾਂ। ਦੂਜਾ ਇਹ ਹੈ ਕਿ ਅਸੀਂ ਇਸ ਤਰ੍ਹਾਂ ਕਰਕੇ ਨਾਲੇ ਤਾਂ ਭੱਲ ਖੱਟ ਲਾਂਗੇ, ਦੂਸਰਿਆਂ ਨੂੰ ਨਾਲੇ ਵਕਤ ਪਾ ਦਿਆਂਗੇ ਤੇ ਜਾਂ ਫਿਰ ਤੁਸੀਂ ਵੀ ਇੱਦਾਂ ਕਰੋ ਤੇ ਜਾਂ ਫਿਰ ਲੋਕਾਂ ਤੋਂ ਲਾਹਨਤਾਂ ਖਾਓ। ਹੁਣ ਆਮ ਆਦਮੀ ਪਾਰਟੀ ਪਾਸੇ ਹੋ ਗਈ ਹੈ, ਪਰ ਦੂਜੇ ਪਾਸੇ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਉਹ ਇੱਥੇ ਕਾਨਫਰੰਸ ਕਰਨ ਲਈ ਅੱਡ ਹੋ ਰਿਹਾ। ਇਹ ਹੁਣ ਪ੍ਰੋਟੈਸਟ ਚੱਲਦੇ ਪਏ, ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਵੀ ਚੱਲੀ ਜਾਂਦਾ, ਭੁੱਖ ਹੜਤਾਲ ਉੱਥੇ ਵੀ ਚੱਲੀ ਜਾਂਦੀ ਹੈ। ਲੋਕ ਉੱਥੇ ਉਹਦਾ ਵਿਰੋਧ ਵਿੱਚ ਹੋਰ ਵੀ ਜੁੜਨੇ ਸ਼ੁਰੂ ਹੋ ਗਿਆ। ਅਕਾਲੀ ਦਲ ਨੇ ਹਾਲੇ ਤੱਕ ਇਸ ਚੀਜ਼ ਨੂੰ ਲੈ ਕੇ ਆਪਣਾ ਰੁਖ, ਆਪਣਾ ਪੱਖ, ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ ਕਿ ਕੀ ਉਹ ਸਿਆਸੀ ਕਾਨਫਰੰਸ ਆਪਣੀ ਰੱਦ ਕਰਨਗੇ ਜਾਂ ਉਹ ਇੱਥੇ ਕਰਨਗੇ ਹੀ ਕਰਨਗੇ। ਕਿਉਂਕਿ ਅਕਾਲੀ ਦਲ ਵੈਸੇ ਅੱਗੇ ਇਸ ਤਰ੍ਹਾਂ ਕਰ ਚੁੱਕਾ ਹੈ। ਇੱਕ ਵਾਰੀ ਅਕਾਲ ਤਖਤ ਦੇ ਜਥੇਦਾਰ ਨੇ ਇਹ ਸੁਝਾਅ ਦਿੱਤਾ ਸੀਗਾ ਕਿ ਇਸ ਸ਼ਹੀਦੀ ਜੋੜ ਮੇਲੇ ਤੇ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਣ। ਕਾਂਗਰਸ ਨੇ ਆਖਿਆ ਸੀ ਅਸੀਂ ਠੀਕ ਹੈ ਨਹੀਂ ਕਰਦੇ, ਪਰ ਅਕਾਲੀਆਂ ਨੇ ਜਾ ਕੇ ਉੱਥੇ ਤੰਬੂ 'ਚ ਬੰਬੂ ਗੱਡ ਦਿੱਤਾ ਸੀਗਾ। ਫਿਰ ਕਾਂਗਰਸੀਆਂ ਨੇ ਵੀ ਉੱਥੇ ਆਪਣਾ ਵਜ਼ਮਾ ਲਾ ਲਿਆ। ਤਾਂ ਜਦੋਂ ਅਕਾਲ ਤਖਤ ਦੇ ਜਥੇਦਾਰ ਦੀ ਨਹੀਂ ਗੱਲ ਮੰਨਦੇ ਤਾਂ ਫਿਰ ਇਹਦਾ ਮਤਲਬ ਆ ਕਿ ਇਸ ਵਾਰੀ ਇਸ ਵਿਰੋਧ ਤੋਂ ਡਰ ਕੇ ਇਹ ਰੱਦ ਕਰ ਦੇਣਗੇ, ਇਸ ਤਰ੍ਹਾਂ ਦਾ ਫੈਸਲਾ ਲੈ ਲੈਣਗੇ। ਇਹਦੀ ਵੀ ਗੁੰਜਾਇਸ਼ ਘੱਟ ਆ, ਪਰ ਇਹ ਜਿਹੜਾ ਵਿਰੋਧ ਹੋ ਰਿਹਾ ਇਹ ਅੱਗੇ ਜਾ ਕੇ ਕਿੰਨਾ ਕੁ ਹੋਰ ਭਖੇਗਾ, ਕਿੰਨਾ ਕੁ ਹੋਰ ਪ੍ਰਚੰਡ ਹੋਏਗਾ, ਇਹ ਦੇਖਣਾ ਦਿਲਚਸਪ ਹੋਏਗਾ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ ਉੱਥੇ ਕਾਂਗਰਸ, ਅਕਾਲੀ ਦਲ, ਇਹਨਾਂ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਯਾਨੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਉੱਥੇ ਸਿਆਸੀ ਕਾਨਫਰੰਸ ਕਰਦੀ ਹੈ। ਹੁਣ ਜਦੋਂ ਦਲ ਖਾਲਸਾ ਵਾਲੇ ਕਹਿੰਦੇ ਆ ਜਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਅਸੀਂ ਇੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਸਿਆਸੀ ਮਜਲਿਸ ਨਹੀਂ ਕਰਾਂਗੇ, ਪਰ ਸਿਮਰਨਜੀਤ ਸਿੰਘ ਮਾਨ ਹੋਰੀ ਜਿਹੜੇ ਕਿ ਤੁਹਾਨੂੰ ਪਤਾ ਹੀ ਕਹਿੰਦੇ ਆ ਕਿ ਅਸੀਂ ਸਿੱਖਾਂ ਦੇ ਨੁਮਾਇਆਂ ਲੀਡਰ ਹਾਂ, ਸਿੱਖਾਂ ਦੀ ਸਾਡੀ ਜਿਹੜੀ ਪਾਰਟੀ ਹੈ ਨੁਮਾਇਆਂ ਪਾਰਟੀ ਹੈ, ਤਾਂ ਉਹਨਾਂ ਨੇ ਹੁਣ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਹਾਂ ਭਾਈ ਅਸੀਂ ਇੱਥੇ ਸਿਆਸੀ ਕਾਨਫਰੰਸ ਆਪਣੀ ਰੱਦ ਕਰਦੇ ਹਾਂ ਔਰ ਜਿਵੇਂ ਲੋਕ ਚਾਹੁੰਦੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਦਾ ਵੀ ਕੋਈ ਸਟੈਂਡ ਹਾਲੇ ਤੱਕ ਇਸ ਮਾਮਲੇ ਸਪਸ਼ਟ ਨਹੀਂ ਆਇਆ। ਦੂਜੇ ਪਾਸੇ ਜਿਸ ਤਰੀਕੇ ਦਾ ਵਿਰੋਧ ਹੁੰਦਾ ਪਿਆ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀਆਂ ਨੂੰ ਇਸ ਗੱਲ ਦਾ ਖਾਸਾ ਵਿਰੋਧ ਹੋਰ ਚੱਲਣਾ ਪਊਗਾ। ਵੈਸੇ ਅਕਾਲੀਆਂ ਨੂੰ ਅਕਲ ਕਰ ਲੈਣੀ ਚਾਹੀਦੀ ਹੈ ਕਿ ਹਰੇਕ ਗੱਲ ਤੇ ਉਹ ਐਂਡ ਤੇ ਹੀ ਜਾਂਦੇ ਆ। ਜੇ ਇੱਥੇ ਮੁੜ ਆਉਣ ਤਾਂ ਚੰਗਾ, ਲੋਕੀ ਉਹਨਾਂ ਦਾ ਸਤਿਕਾਰ ਕਰਨਗੇ, ਲੋਕੀ ਉਹਨਾਂ ਨੂੰ ਸ਼ਾਬਾਸ਼ੀ ਵੀ ਦੇਣਗੇ, ਇਹਨਾਂ ਨੇ ਕਹਿਣਾ ਮੰਨ ਲਿਆ। ਪਰ ਜੇ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਨਗੇ, ਭਾਵਨਾਵਾਂ ਨੂੰ ਸਮਝਣਗੇ ਨਹੀਂ, ਉਲਟ ਪਾਸੇ ਜਾਣਗੇ, ਤਾਂ ਫਿਰ ਮੇਰੇ ਖਿਆਲ ਦੇ ਨਾਲ ਖਤਰਾ ਖਾਣਗੇ। ਕਿਉਂਕਿ ਲੋਕ ਇਸ ਸਿਆਸੀ ਕੂੜ ਪ੍ਰਚਾਰੇ ਤੋਂ ਬਹੁਤ ਜ਼ਿਆਦਾ ਅੱਕੇ ਪਏ ਆ, ਥੱਕੇ ਪਏ ਆ, ਹੰਬੇ ਪਏ ਆ। ਉਹ ਜਾਂ ਕਹਿ ਲਈਏ ਕਿ ਇਹਨਾਂ ਝੂਠਾਂ ਦੇ ਝੰਡੇ ਪਏ। ਉਹ ਕਹਿੰਦੇ ਕਿ ਹੁਣ ਰੱਬ ਦਾ ਵਾਸਤਾ ਧਰਮ ਨੂੰ ਬਖਸ਼ ਦਿਓ ਕਿਉਂਕਿ ਜਨਤਾ ਨੂੰ ਤੇ ਤੁਸੀਂ ਬਖਸ਼ਿਆ ਨਹੀਂ ਹੈ। ਜੀ, ਅਗਲੀ ਖਬਰ ਵੱਲ ਆਪਾਂ ਚੱਲੀਏ ਜੀ। ਤਾਂ ਨਵਾਂ ਬਣਿਆ ਕੌਂਸਲਰ ਆਇਆ ਅਵਾਰਾ ਕੁੱਤਿਆਂ ਦੇ ਅੜਿੱਕੇ। ਹਿੰਦੀ ਦਾ ਉਹ ਮੁਹਾਵਰਾ ਸ਼ਾਇਦ ਇਹਨਾਂ ਚੀਜ਼ਾਂ ਲਈ ਬਣਿਆ ਕਹਿੰਦੇ ਹੁੰਦੇ ਨਾ ਕਿ ਸਰ ਮੁੰਡਾ ਤੇ ਵੀ ਔਲੇ ਪੜ ਗਏ। ਮਤਲਬ ਇਹ ਆ ਕਿ ਕਿਸੇ ਨੇ ਟਿੰਡ ਕਢਾਈ ਸੀ
ਤੇ ਬਸ ਟਿੰਡ ਕਢਾ ਕੇ ਬਾਹਰ ਨਿਕਲਿਆ ਤੇ ਉੱਤੋਂ ਠਾ ਗੜੇ ਪੈ ਗਏ, ਉਹਨੂੰ ਕਹਿ ਦਿੰਦੇ ਸਿਰ ਮੁੰਡਾ ਸੀ, ਓਲੇ ਪੜ ਗਏ। ਸੋ ਇਹ ਕਾਉਂਸਲਰ ਸਾਹਿਬ ਜਿੱਤੇ ਸੀਗੇ। ਔਰ ਜਿੱਤ ਦਾ ਸਰੂਰ ਹਾਲੇ ਅੱਖਾਂ ਦੇ ਵਿੱਚ ਹੀ ਸੀਗਾ, ਅੱਖਾਂ 'ਚ ਡੋਰੇ ਬਣ ਕੇ ਉਹ ਰੜਕਦਾ ਪਿਆ ਸੀਗਾ। ਉਸੇ ਸਰੂਰ 'ਚ ਹੀ ਕਾਉਂਸਲਰ ਸਾਹਿਬ ਤੁਰੇ ਜਾਂਦੇ ਸੀਗੇ। ਮਨ ਦੇ ਵਿੱਚ ਭਾਵਨਾ ਜਾਗੀ, ਨੇਤਾ ਅੰਦਰਲਾ ਸੀਗਾ ਜਿਹੜਾ ਉਹਨੇ ਅੰਗੜਾਈ ਦੇ ਕੇ ਕਿਉਂ ਨਾ ਧੰਨਵਾਦ ਕੀਤਾ ਜਾਵੇ ਉਹਨਾਂ ਰੱਬ ਵਰਗੇ ਵੋਟਰਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਵਾ। ਤੇ ਫਿਰ ਲੀਡਰ ਸਾਹਿਬ ਲਿਸ਼ਕ ਪੁਸ਼ਕ ਕੇ ਦੇ ਕੇ ਮੁੱਛਾਂ ਨੂੰ ਵੱਟ ਲਾ ਕੇ ਸਿਰ ਨੂੰ ਸਰੋਂ ਦਾ ਤੇਲ ਉੱਪਰ ਕੇ ਧੰਨਵਾਦ ਕਰਨਾ। ਪਰ ਹੋਇਆ ਕਿ ਰਸਤੇ ਦੇ ਵਿੱਚ ਵਾਰਾ ਕੁੱਤਿਆਂ ਦੇ ਝੁੰਡਾਂ ਨੇ ਦੇਖਿਆ ਕਿ ਨਵੇਂ ਨੇਤਾ ਆ ਰਹੇ, ਕਿਉਂ ਨਾ ਅਸੀਂ ਇਹਦਾ ਸਵਾਗਤ ਕਰੀਏ। ਉਹ ਮਗਰ ਲੱਗ ਤੁਰੇ। ਭੱਜਿਆ ਨੇਤਾ ਬਹੁਤ, ਬੜੀ ਰੇਸ ਲਾਈ ਉਹਨੇ, ਪਰ ਕੁੱਤਿਆਂ ਦੀ ਰੇਸ ਉਹਦੇ ਨਾਲ ਜ਼ਿਆਦਾ ਸੀ। ਉਹਨਾਂ ਨੇ ਜਾ ਕੇ ਢਾਹ ਲਿਆ। ਲੋਕਾਂ ਨੇ ਆ ਕੇ ਉਹਨੂੰ ਬਚਾਇਆ ਤੇ ਹੈ ਵੀ ਸਾਡਾ ਨਵਾਂ ਕਾਉਂਸਲਰ ਬਣਿਆ, ਇਹਨੂੰ ਤੇ ਬਖਸ਼ ਦਿਓ, ਚਲੋ ਦੂਜਿਆਂ ਨੂੰ ਤੇ ਤੁਸੀਂ ਵੱਢਣਾ ਕੱਟਣਾ ਹੀ ਹੈ, ਇਹਨੂੰ ਤੇ ਛੱਡ ਦਿਓ, ਇਹਦੇ ਤੋਂ ਅਸੀਂ ਕੰਮ ਲੈਣੇ ਆ। ਪਰ ਕੁੱਤਿਆਂ ਨੇ ਉਦੋਂ ਤੱਕ ਆਪਣਾ ਕੰਮ ਕਰ ਦਿੱਤਾ ਸੀਗਾ। ਹੁਣ ਉਹ ਕਾਉਂਸਲਰ ਧੰਨਵਾਦ ਕਰਨ ਦੀ ਥਾਂ ਤੇ ਹਸਪਤਾਲ 'ਚ ਪਿਆ, ਤੇ ਜਿਹਨਾਂ ਦਾ ਉਹਨੇ ਧੰਨਵਾਦ ਕਰਨ ਜਾਣਾ ਸੀ ਉਹ ਉਹਦਾ ਪਤਾ ਲੈਣ ਆਉਂਦੇ ਆ। ਤੇ ਪਤਾ ਲੈਣ ਵੀ ਲੋਕ, ਕਿਉਂਕਿ ਤੁਹਾਨੂੰ ਪਤਾ ਕਾਉਂਸਲਰ ਆ ਮੌਕੇ ਦਾ, ਉਹ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਵੀ ਕਹਿੰਦੇ ਚਲੋ ਪਤਾ ਲੈ ਆਈਏ ਆਉਣ ਵਾਲੇ ਦਿਨਾਂ 'ਚ ਇਹਨੇ ਕੰਮ ਆਉਣਾ। ਤੇ ਉਹ ਜਿਹੜਾ ਕਾਉਂਸਲਰ ਮੰਜੇ ਤੇ ਪਿਆ ਸ਼ਾਇਦ ਆਖੀ ਜਾਂਦਾ ਹੋਣਾ ਕਿ ਉਹਨਾਂ ਬਿਮਾਰ ਨਹੀਂ ਸੀ, ਜਿੰਨਾ ਪੁੱਛ ਕੇ ਲੋਕਾਂ ਨੇ ਹਾਲ ਬਿਮਾਰ ਕਰ ਦਿੱਤਾ। ਸੋ ਉਹ ਕਾਉਂਸਲਰ ਜਿੱਦਾਂ ਕਾਉਂਸਲਰ ਬਣਦਿਆਂ ਹੀ ਇਸ ਮੁਸੀਬਤ ਦੇ ਰੂਬਰੂ ਹੋਇਆ, ਸ਼ਾਇਦ ਉਹਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਗਿਆ ਹੋਏਗਾ ਕਿ ਜਿਹੜੇ ਲੋਕ ਉਹਦੇ ਵਾਰਡ ਦੇ ਲੋਕ ਆ ਉਹ ਇਹੋ ਜਿਹੀਆਂ ਮੁਸ਼ਕਿਲਾਂ ਦੇ ਨਾਲ, ਸਮੱਸਿਆਵਾਂ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਦੋ ਚਾਰ ਹੁੰਦੇ ਪਏ ਆ। ਸੋ ਇਹ ਕਾਉਂਸਲਰ ਕੁਛ ਨਾ ਕੁਛ ਇਹਨਾਂ ਕੁੱਤਿਆਂ ਦਾ ਸੋਚੂਗਾ, ਇਹ ਅਸੀਂ ਉਮੀਦ ਰੱਖ ਸਕਦੇ ਹਾਂ। ਜੇ ਨਹੀਂ ਤੇ ਫਿਰ ਰੱਬ ਰਾਖਾ ਕੋਈ ਹੋਰ ਤਰੀਕੇ ਆ ਜਾਊਗਾ। ਉੱਦਾਂ ਅੱਜ ਕੱਲ੍ਹ ਕੁੱਤੇ ਆ ਜਿਹੜੇ ਉਹ ਆਮ ਬੰਦੇ ਨੂੰ ਨਹੀਂ ਫੜਦੇ ਛੇਤੀ। ਹੁਣ ਅੱਜ ਕੱਲ੍ਹ VIP ਸ਼ਿਕਾਰ ਜ਼ਿਆਦਾ ਕਰਦੇ ਆ। ਇੱਥੇ SSP ਸੀ ਬਠਿੰਡੇ ਦਾ, ਇੱਕ ਦਿਨ ਉਹ ਢਾਹ ਲਿਆ ਉਹਨਾਂ ਨੇ, ਤੇ SSP ਮੁੜ ਕੇ ਨਾਲ ਹੀ ਸ਼ਰਮਿੰਦਾ ਜਿਹਾ ਹੋਇਆ, ਕੀ ਕਹਿੰਦਾ ਸੀਗਾ ਕਿ ਉਹ ਬਸ ਵੀ ਉਹ ਪਿੱਛੋਂ ਆਏ 2-3 ਕੁੱਤੇ ਬੜੇ ਖਰਾਬ ਸੀਗੇ, ਪਤਾ ਹੀ ਨਹੀਂ ਲੱਗਾ ਜਦੋਂ ਵੱਢ ਕੇ ਚਲੇ ਗਏ ਆ। ਪਰ ਦੱਸਦੇ ਆ ਕਿ ਨਾਲ 2-3 ਉਹਦੇ ਗਨਮੈਨ ਵੀ ਸੀਗੇ, ਗਨਮੈਨਾਂ ਨੂੰ ਕ੍ਰੋਸ ਕਰਕੇ ਉਹ ਕੁੱਤਾ ਵੱਢ ਕੇ ਚਲੇ ਗਿਆ। ਔਰ ਕੁੱਤਾ ਇੱਕ ਨਹੀਂ, ਉਹਦਾ ਸਾਥੀ ਵੀ ਨਾਲ ਸੀਗਾ, ਗਨਮੈਨਾਂ ਤੋਂ ਵੀ ਕੱਖ ਨਹੀਂ ਹੋਇਆ। ਸੋ VIP ਸ਼ਿਕਾਰ ਹੋਣ ਲੱਗ ਪਏ ਆ। ਪਰ ਇਹ ਕੁੱਤੇ ਆ ਜਿਹੜੇ, ਇਹਨਾਂ ਦਾ ਹੱਲ ਕਦੋਂ ਹੋਏਗਾ, ਇਹਨਾਂ ਤੋਂ ਨਿਜਾਤ ਕਦੋਂ ਹੋਏਗੀ, ਇਹ ਹੱਲ ਕੋਈ ਨਹੀਂ ਤੈਅ ਕਰ ਸਕਦਾ। ਸੋ ਕੁੱਤਿਆਂ ਦੀ ਜਿਹੜੀ VIP ਸ਼ਿਕਾਰ ਕਰਨ ਵਾਲੀ ਆਦਤ ਆ, ਉਹਦੇ ਵਿੱਚ ਇੱਕ ਨਵੀਂ ਕੜੀ ਅੱਜ ਜ਼ਰੂਰ ਜੁੜ ਗਈ ਹੈ ਜੀ। ਤੇ ਜਾਂਦੇ ਆਖਰੀ ਖਬਰਾਂ ਖੇਡ ਮੈਦਾਨ ਤੋਂ, ਕੁਛ ਖਾਸ ਖਬਰਾਂ ਜੀ। ਦੇਖੋ, ਖੇਡ ਮੈਦਾਨ ਤੋਂ ਕੁਛ ਖਬਰਾਂ ਨੇ। ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਏਸ਼ੀਅਨ ਨੈਟਬਾਲ 'ਚ ਭਾਰਤੀ ਟੀਮ ਜਿਹੜੀ ਹੈ ਚੈਂਪੀਅਨ ਬਣੀ ਹੈ। ਬੜੀ ਕਾਂਟੇ ਦੀ ਟੱਕਰ ਹੋਈ ਹੈ ਪਾਕਿਸਤਾਨ ਦੇ ਨਾਲ। ਮਲੇਸ਼ੀਆ ਦੇ ਵਿੱਚ ਵੈਸੇ ਚੈਂਪੀਅਨਸ਼ਿਪ ਕਰਾਈ ਜਾ ਰਹੀ ਸੀ, ਸਿਰਫ 1 ਪੁਆਇੰਟ ਦੇ ਨਾਲ ਇਹ ਏਸ਼ੀਅਨ ਨੈਟਬਾਲ ਚੈਂਪੀਅਨ ਬਣ ਗਏ ਭਾਰਤ ਵਾਲੇ। ਸੋ ਇਹਨਾਂ ਨੂੰ ਮੁਬਾਰਕਬਾਦ। ਦੂਸਰੀ ਜਿਹੜੀ ਪੰਜਾਬ ਲਈ ਇੱਕ ਵਧੀਆ ਖਬਰ ਆ ਉਹ ਇਹ ਆ ਕਿ ਪੰਜਾਬ ਦੇ 6 ਨੰਨੇ ਨਿਸ਼ਾਨੇਬਾਜ਼ ਆ ਜਿਹੜੇ, ਉਹਨਾਂ ਦੀ ਖੇਲੋ ਇੰਡੀਆ ਸਕੂਲ ਖੇਡਾਂ ਲਈ ਚੋਣ ਹੋਈ ਆ। ਸੋ 6 ਨਿਸ਼ਾਨੇਬਾਜ਼ ਛੋਟੀ ਉਮਰ ਦੇ ਸਕੂਲੀ ਬੱਚੇ ਆ ਜਿਹੜੇ, ਉਹ ਹੁਣ ਖੇਲੋ ਇੰਡੀਆ ਸਕੂਲ ਖੇਡਾਂ 'ਚ ਆਪਣੇ ਜ਼ੋਹਰ ਦਿਖਾਉਣਗੇ। ਪਰ ਪੰਜਾਬ ਦੇ ਲਈ ਇੱਕ ਹੋਰ ਬੜੀ ਮਾਣਮੱਤੀ ਪ੍ਰਾਪਤੀ ਹੈ ਜਿਹੜੀ ਉਹ ਦਰਜ ਕੀਤੀ ਆ ਦਮਨੀਤ ਸਿੰਘ ਨੇ। ਦਮਨੀਤ ਸਿੰਘ ਬਹੁਤ ਜ਼ੋਰਦਾਰ ਐਥਲੀਟ ਆ, ਬੜੀਆਂ ਸੰਭਾਵਨਾਵਾਂ ਜਿਹੜੀਆਂ ਨੇ ਇਹਦੀਆਂ। ਇਸ ਮੁੰਡੇ ਨੇ ਰਾਸ਼ਟਰੀ ਸਕੂਲ ਖੇਡਾਂ ਦੇ ਵਿੱਚ ਨੈਸ਼ਨਲ ਰਿਕਾਰਡ ਬਣਾਇਆ ਔਰ ਇਹਨੇ ਹੈਮਰ ਥਰੋ ਜਿਹੜੀ ਹੈ ਉਹ 70.6 ਮੀਟਰ ਸੁੱਟੀ ਹੈ। ਸੋ ਇਹਨੇ ਨੈਸ਼ਨਲ ਰਿਕਾਰਡ ਕਾਇਮ ਕੀਤਾ। ਵੈਸੇ ਵੀ ਮੇਰੇ ਖਿਆਲ ਦੇ ਨਾਲ ਇਹਦੇ ਯੂਥ ਵਰਲਡ ਐਥਲੈਟਿਕਸ ਮੀਟ ਦੇ ਵਿੱਚ ਵੀ ਇਹ ਪੋਜੀਸ਼ਨ ਪਾ ਕੇ ਆਇਆ ਸੀਗਾ। ਸੋ ਦਮਨੀਤ ਨੇ ਇੱਕ ਵਾਰ ਫਿਰ ਦਮਦਾਰ ਪ੍ਰਦਰਸ਼ਨ ਕੀਤਾ। ਉਧਰ IPL ਪ੍ਰੇਮੀਆਂ ਲਈ ਖੁਸ਼ਖਬਰੀ ਹੈ, ਬੰਗਲੌਰ 'ਚ IPL ਖਿਡਾਰੀਆਂ ਦੀ ਨਿਲਾਮੀ ਹੈ ਜਿਹੜੀ ਉਹ 27 ਜਨਵਰੀ ਤੋਂ ਹੋਣ ਜਾ ਰਹੀ ਹੈ। ਯਾਨੀ IPL ਦਾ ਜਿਹੜਾ ਨਵਾਂ ਸੀਜ਼ਨ ਹੈ ਉਹ ਵੀ ਤਿਆਰ ਰਿਹਾ ਜੀ ਮਿੰਟੂ ਜੀ, ਅਸੀਂ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਬਹੁਤ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਅਤੇ ਸਰੋਤਿਓ, ਇਹ ਸੀਗਾ ਜੀ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਸਾਡੇ ਨਾਲ ਮਿੰਟੂ ਜੀ ਮਲੋਟ ਸਟੂਡੀਓਜ਼ ਤੋਂ ਜੁੜਦੇ ਨੇ। ਅਤੇ ਹੁਣ ਸਾਨੂੰ ਦਿਓ ਜੀ ਇਜਾਜ਼ਤ, ਅਤੇ ਅਗਲੇ ਪ੍ਰੋਗਰਾਮ ਵੱਲ ਸੁਣਦੇ ਰਹੋ ਜੀ। ਅਗਲੇ ਪ੍ਰੋਗਰਾਮ ਪੰਜਾਬੀ ਰੇਡੀਓ USA 'ਤੇ।